ਸ਼ੁਭਮ ਦੂਬੇ ਨਾਂ ਦੇ ਹਿੰਦੂ ਅੱਤਵਾਦੀ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾ ਦੇਣ ਦੀ ਇੱਕ ਵਾਰੀ ਫੇਰ ਧਮਕੀ ਆਈ ਹੈ। ਦਰਬਾਰ ਸਾਹਿਬ ਦੇ ਸਰੋਵਰ ਚੋਂ ਬਾਲਟੀਆਂ ਭਰੋ, ਇਹਨਾਂ ਮੀਡੀਆ ਚੈਨਲਾਂ ਵਾਲਿਆਂ ਦੇ ਸਿਰ 'ਚ ਪਾਓ, ਇਹਨਾਂ ਨੂੰ ਹੋਸ਼ ਆਵੇ ਤਾਂ ਕਿ ਖਬਰ ਦਿਖਾਉਣ ਕਿ ਹਿੰਦੂ ਅੱਤਵਾਦੀ ਫੜਿਆ ਗਿਆ ਭਾਈ, ਜਿਹਦੀ ਇੰਨੀ ਗਰਕੀ ਹੋਈ ਸੋਚ ਆ ਕਿ ਉਹ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ। ਵੀ ਜਿਹੜੇ ਇਹ ਮੱਤਾਂ ਦਿੱਤੀਆਂ ਜਾਂਦੀਆਂ ਨੇ ਕਿ ਜੀ 9 ਮਾਸ ਦਾ ਰਿਸ਼ਤਾ, ਆਪਸੀ ਕੜੱਤਣ, ਨਫ਼ਰਤ, ਦੂਰੀ, ਅਸਲ ਵਿੱਚ ਜਿਹੜੇ ਸਾਡੀ ਕੌਮ ਦੇ ਵਿੱਚ ਝੂਠ ਬੋਲਣ ਵਾਲੇ ਲੋਕ ਨੇ ਨਾ ਜੀ, ਝੂਠ ਬੋਲਣ ਵਾਲੇ, ਇਹ ਉਹਨਾਂ ਕਰਕੇ ਸਿਆਪਾ ਪਿਆ ਹੋਇਆ। ਝੂਠ ਬੋਲਣ ਵਾਲੇ ਸਿੱਖ ਲਗਾਤਾਰ ਝੂਠ ਬੋਲ ਰਹੇ ਨੇ ਕਿ ਹਿੰਦੂ ਇੰਨਾ ਵੀ ਮਾੜਾ ਨਹੀਂ। ਸੱਚੀ ਗੱਲ ਇਹ ਆ ਕਿ ਬਹੁਤ ਸਾਰੇ ਇਹੋ ਜਿਹੇ ਹਿੰਦੂ ਜਿਨ੍ਹਾਂ ਦੇ ਅੰਦਰ ਮਾੜਾ ਮੋਟਾ ਕੌਮ ਦਾ, ਪੰਥ ਦਾ, ਪੰਜਾਬ ਦਾ ਦਰਦ ਹੈ, ਉਹ ਕਦੇ ਕਦਾਈ ਜਦੋਂ ਮੂੰਹ ਖੋਲ ਲੈਂਦੇ ਨੇ, ਬਾਕੀ ਦਾ ਹਿੰਦੂ ਭਾਈਚਾਰਾ ਉਹਨਾਂ ਨੂੰ ਟੁੱਟ ਕੇ ਪੈ ਜਾਂਦਾ। ਹਿੰਦੂ ਦੇ ਅੰਦਰ ਸਿੱਖੀ ਅਤੇ ਸਿੱਖਾਂ ਪ੍ਰਤੀ ਇੱਕ ਖੁੰਦਕ ਆ, ਇੱਕ ਨਫ਼ਰਤ ਆ, ਇੱਕ ਕੜੱਤਣ। ਸਭ ਤੋਂ ਨੀਚਤਾ ਇਸ ਗੱਲ 'ਚ ਆ ਕਿ ਆਪ ਦੀ ਇਸ ਭੈੜੀ ਬਿਰਤੀ ਨੂੰ ਮੰਨਣ ਦੀ ਥਾਂ ਉਲਟਾ ਸਿੱਖਾਂ ਨੂੰ ਦੋਸ਼ੀ ਗਰਦਾਨੀ ਜਾਣਗੇ ਕਿ ਸਿੱਖ ਬੜੇ ਮਾੜੇ ਆ। ਸਿੱਖ ਤਾਂ ਆਪੇ ਹੀ ਮਾੜੇ ਹੋਏ ਜਿਨ੍ਹਾਂ ਨੇ ਤੁਹਾਨੂੰ ਰਾਜ ਗੱਦੀ ਦੇ ਤਖਤਾਂ ਦੇ ਮਾਲਕ ਬਣਾਤਾ। ਸੋ ਅੱਜ ਚਾਹੀਦਾ ਤਾਂ ਇਹ ਸੀ ਕਿ ਹਿੰਦੂ ਭਾਈਚਾਰਾ ਉਹਦੇ ਘਰੇ ਜਾਂਦਾ, ਉਹਦੇ ਜੁੱਤੀਆਂ ਮਾਰਦਾ, ਉਹਦੇ ਟੱਬਰ ਨੂੰ ਧੂ ਘੜੀਸ ਕਰਦਾ ਕਿ ਤੁਸੀਂ ਕਿਹੋ ਜਿਹਾ ਗੰਦਾ ਜੰਮਿਆ। ਪਰ ਕਿੱਥੇ, ਸਾਰਾ ਹਿੰਦੂ ਭਾਈਚਾਰਾ, ਮੀਡੀਆ ਵਾਲੇ ਖਾਸ ਤੌਰ ਤੇ ਦਾੜੀ ਵੱਟ ਕੇ ਬਹਿ ਗਏ। ਚਾਹੀ ਨਹੀਂ ਕੋਈ, ਜਿਵੇਂ ਕਹਿੰਦਾ ਚਾਹੀ ਮਰ ਗਿਆ ਸਾਡਾ ਤਾਂ ਕੋਈ ਸਿੱਖ ਫਸਦਾ, ਫੇਰ ਦਿਖਾਉਂਦੇ ਅਸੀਂ ਖਬਰਾਂ। ਸੱਚਾਈ ਇਹ ਆ ਕਿ ਸਿੱਖਾਂ ਦਾ ਕਤਲੇਆਮ ਕਰਨਾ, ਸਿੱਖਾਂ ਨੂੰ ਜਲੀਲ ਕਰਨਾ ਇੰਡੀਅਨ ਸਟੇਟ ਦਾ ਏਜੰਡਾ। ਜਦੋਂ ਰੇਟ ਸਹੀ ਮਿਲਦਾ ਹੋਵੇ, ਮੁੱਲ ਸਹੀ ਮਿਲਦਾ ਹੋਵੇ, ਬਥੇਰੇ ਕੈਟ ਟਾਊਟ ਤੁਰੇ ਫਿਰਦੇ ਨੇ ਸਿੱਖੀ ਦੀਆਂ ਜੜਾਂ ਵੱਢਣ ਲਈ। ਗਾਤਰੇ, ਕਿਰਪਾਨਾਂ, ਗੋਲ ਦਮਾਲੇ, ਮਹਾਪੁਰਸ਼ ਬਣੇ ਫਿਰਦੇ ਆ, ਸੰਤ ਬਾਬੇ ਬਣੇ ਫਿਰਦੇ ਆ ਬਥੇਰੇ, ਸਿੱਖ ਧਰਮ ਦਾ ਨਾਸ਼ ਕਰਨ ਲਈ। ਤੇ ਸਾਡੇ ਇੱਥੇ ਭਰਾ ਕਹਿੰਦੇ ਜੀ ਇੰਡੀਅਨ ਸਿਸਟਮ 'ਚ ਯਕੀਨ ਰੱਖੋ। ਆ ਜਿੰਨੀਆਂ ਬੇਅਦਬੀਆਂ ਹੋਈਆਂ ਨੇ, ਦੱਸੋ ਕਿਹਨੂੰ ਸਜ਼ਾ ਹੋਗੀ? ਸਾਡੀ ਕੌਮ ਦੇ ਆਗੂ ਸਾਡੀ ਕੌਮ ਦਾ ਸੋਚਣ ਦੀ ਬਜਾਏ ਫਿਕਰ ਕਿਹਦਾ ਕਰਦੇ ਆ? ਕਦੇ ਹਿੰਦੂ ਨਾ ਕਹਿੰਦੇ ਨਾਰਾਜ਼ ਹੋ ਜਾਣ। ਜਿਹੜੇ ਲੋਕਾਂ ਨੂੰ ਇਹ ਵਹਿਮ ਕਿ ਖਾਲਿਸਤਾਨ ਤੋਂ ਬਗੈਰ ਵੀ ਸਿੱਖ ਸਰਵਾਈਵ ਕਰ ਸਕਦੇ ਆ, ਉਹ ਧੋਖਾ ਦੇ ਰਹੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 4-5 ਦਿਨਾਂ ਤੋਂ ਦਰਬਾਰ ਸਾਹਿਬ ਨੂੰ ਧਮਾਕੇ ਨਾਲ ਉਡਾ ਦੇਣ ਦੀਆਂ ਧਮਕੀਆਂ ਈਮੇਲ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀਆਂ ਜਾ ਰਹੀਆਂ ਸੀ, ਜਿਹਦੇ ਸਬੰਧ ਵਿੱਚ ਆਪਾਂ ਚਰਚਾ ਕਰਦੇ ਰਹੇ ਹਾਂ। ਪਰ ਅੱਜ ਇਹ ਖਬਰ ਚਰਚਾ ਵਿੱਚ ਆਈ ਸੀ ਕਿ ਇਸ ਕਰਤੂਤ ਨੂੰ ਕਰਨ ਵਾਲਾ ਕੋਈ ਸ਼ੁਭਮ ਦੂਬੇ ਨਾਂ ਦਾ ਬੰਦਾ, ਜਿਹੜਾ ਭਾਰਤ ਵਿੱਚੋਂ ਫੜ ਲਿਆ ਗਿਆ ਤੇ ਹੁਣ ਉਹਨੂੰ ਪੰਜਾਬ ਲਿਆਂਦਾ ਜਾਊਗਾ। ਪਰ ਜਦੋਂ ਇਹ ਖਬਰ ਆਈ ਤਾਂ ਹੋਣਾ ਤਾਂ ਇਹ ਚਾਹੀਦਾ ਸੀ ਕਿ ਇਸ ਖਬਰ ਤੋਂ ਬਾਅਦ ਕੋਈ ਹੋਰ ਧਮਕੀ ਨਾ ਆਉਂਦੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ੁਭਮ ਦੂਬੇ ਨਾਂ ਦੇ ਹਿੰਦੂ ਅੱਤਵਾਦੀ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾ ਦੇਣ ਦੀ ਇੱਕ ਵਾਰੀ ਫੇਰ ਧਮਕੀ ਆਈ ਹੈ, ਜਿਹਦੇ ਬਾਰੇ ਸ਼੍ਰੋਮਣੀ ਕਮੇਟੀ ਨੇ ਫੇਰ ਇਹ ਗੱਲ ਸੰਗਤ ਦੇ ਸਾਹਮਣੇ ਲਿਆਂਦੀ ਆ ਕਿ ਜੀ ਧਮਕੀ ਤਾਂ ਫੇਰ ਆ ਗਈ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਕਮਾਲ ਦੀ ਹੈ ਕਿ ਇੱਕ ਪਾਸੇ ਭਾਰਤੀ ਨਿਜ਼ਾਮ, ਪੁਲਿਸ ਵਾਲੇ ਇਹ ਜਚਾ ਰਹੇ ਨੇ ਕਿ ਠੀਕ ਆ ਜੀ, ਧਮਕੀ ਆਈ ਸੀ, ਧਮਕੀ ਦੇਣ ਵਾਲਾ ਬੰਦਾ ਫੜ ਲਿਆ। ਦੂਜੇ ਪਾਸੇ ਧਮਕੀ ਗ੍ਰਿਫਤਾਰੀ ਤੋਂ ਬਾਅਦ ਵੀ ਆ ਗਈ। ਤੀਜੀ ਗੱਲ ਆ ਜਿਹੜੀ, ਉਹ ਹੋਰ ਵੀ ਜ਼ਿਆਦਾ ਸੰਵੇਦਨਸ਼ੀਲ ਹੈ। ਸਿੱਖ ਕੌਮ ਦਾ ਸਭ ਤੋਂ ਮੁਕੱਦਸ ਅਸਥਾਨ ਹੋਵੇ, ਕੋਈ ਉਹਨੂੰ ਧਮਕੀ ਦੇਵੇ ਉਡਾ ਦੇਣ ਦੀ, ਪਰ ਭਾਰਤ ਦਾ ਸਾਰਾ ਮੀਡੀਆ ਪਿਛਲੇ 4-5 ਦਿਨ ਤੋਂ ਤਾਂ ਸੁੰਨ ਜਾ ਬੈਠਾ ਸੀ, ਖਬਰ ਹੀ ਨਹੀਂ ਦਿਖਾਈ ਕਿਸੇ ਨੇ ਚੱਜ ਹਾਲ ਨਾਲ। ਅਸੀਂ ਕੱਲ ਵੀ ਚਰਚਾ ਕੀਤੀ ਸੀ ਕਿ ਸੋਸ਼ਲ ਮੀਡੀਆ ਤੇ ਵੀ ਇਸ ਖਬਰ ਨੂੰ ਬਹੁਤਾ ਜ਼ਿਆਦਾ ਨਹੀਂ ਸਪੇਸ ਮਿਲੀ। ਪਰ ਹੁਣ ਜਦੋਂ ਹਿੰਦੂ ਅੱਤਵਾਦੀ ਫੜਿਆ ਗਿਆ
ਫੇਰ ਤਾਂ ਸਾਰਾ ਮੀਡੀਆ ਸੁੰਨ ਹੀ ਹੋ ਗਿਆ, ਬਿਲਕੁਲ ਹੀ ਨਹੀਂ ਬੋਲੂ। ਜੇ ਕਿਤੇ ਕੋਈ ਕੈਟ ਟਾਊਟ ਕੋਈ ਪੱਗ ਵਾਲਾ ਜਿਹੜਾ ਭਾਰਤੀ ਏਜੰਸੀਆਂ ਲਈ ਕੰਮ ਕਰਦਾ ਹੁੰਦਾ ਉਹ ਫੜਿਆ ਜਾਂਦਾ, ਹੁਣ ਨੂੰ ਭਾਰਤੀ ਮੀਡੀਆ ਨੇ ਰੌਲਾ ਪਾ ਲੈਣਾ ਸੀ ਕਿ ਜੀ ਬੱਬਰ ਖਾਲਸਾ ਦਾ ਬੰਦਾ ਪਾਕਿਸਤਾਨ ਨੇ ਭੇਜਿਆ, ਫੜ ਲਿਆ ਜੀ, ਬਸ ਹੋ ਗਈ ਕਮਾਲ। ਪਰ ਹੁਣ ਨਿਕਲਿਆ ਆ ਹਿੰਦੂ ਅੱਤਵਾਦੀ। ਤੇ ਕਿਸੇ ਵੀ ਮੀਡੀਏ ਨੂੰ ਹੋਸ਼ ਨਹੀਂ ਆ ਰਹੀ। ਸਾਡੇ ਕਿਸੇ ਸੱਜਣ ਨੇ ਇੱਥੇ ਲਿਖਿਆ ਕਿ ਦਰਬਾਰ ਸਾਹਿਬ ਦੇ ਸਰੋਵਰ ਚੋਂ ਬਾਲਟੀਆਂ ਭਰੋ, ਇਹਨਾਂ ਮੀਡੀਆ ਚੈਨਲਾਂ ਵਾਲਿਆਂ ਦੇ ਸਿਰ 'ਚ ਪਾਓ, ਇਹਨਾਂ ਨੂੰ ਹੋਸ਼ ਆਵੇ ਤਾਂ ਕਿ ਖਬਰ ਦਿਖਾਉਣ ਕਿ ਹਿੰਦੂ ਅੱਤਵਾਦੀ ਫੜਿਆ ਗਿਆ। ਭਾਈ ਜਿਹਦੀ ਇੰਨੀ ਗਰਕੀ ਹੋਈ ਸੋਚ ਆ ਕਿ ਉਹ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ, ਤੇ ਇਸ ਵੇਲੇ ਤੱਕਰ ਵੀ ਪਿਛਲੇ 5-6 ਘੰਟਿਆਂ ਤੋਂ ਜਦੋਂ ਤੋਂ ਪੂਰਾ ਰੌਲਾ ਪਿਆ ਹੋਇਆ ਇੱਥੇ ਕਿ ਫੜਿਆ ਗਿਆ, ਨਾ ਤਾਂ ਪੁਲਿਸ ਵੱਲੋਂ, ਨਾ ਸਰਕਾਰ ਵੱਲੋਂ, ਨਾ ਮੀਡੀਆ ਵੱਲੋਂ ਚੱਜ ਹਾਲ ਦੇ ਨਾਲ ਇਸ ਮਸਲੇ ਤੇ ਕੋਈ ਖਬਰ ਆ ਰਹੀ, ਜਿਵੇਂ ਕੋਈ ਬਹੁਤੀ ਵੱਡੀ ਗੱਲ ਨਾ ਹੋਵੇ। ਮਤਲਬ ਖਬਰ ਤਾਂ ਫਿਰ ਉਦੋਂ ਬਣੂ ਨਾ ਜਦੋਂ ਕੋਈ ਧਮਾਕਾ ਕਰ ਦੇਵੇ, ਜਦੋਂ ਕੋਈ ਵੱਡੀ ਹੌਲਨਾਕ ਘਟਨਾ ਵਾਪਰ ਜਾਵੇ। ਉਹ ਕਹਿੰਦੇ ਗੱਲ ਤਾਂ ਕੋਈ ਐਡੀ ਹੈ ਨਹੀਂ, ਇੱਕ ਬੰਦੇ ਨੇ ਫੁਕਰੀ ਮਾਰੀ ਆ, ਅਸੀਂ ਫੜ ਲਏ। ਇਹੀ ਗੱਲ ਜੇ ਕਿਸੇ ਹਿੰਦੂ ਮੰਦਿਰ ਬਾਰੇ ਹੁੰਦੀ, ਚਲੋ ਇਹਨੂੰ ਛੱਡਦੇ ਆ, ਦੂਜੇ ਪਾਸੇ ਆ ਜਾਓ। ਨਾਲੇ ਕਹਿੰਦੇ ਹੁੰਦੇ ਆ 9 ਮਾਸ ਦਾ ਰਿਸ਼ਤਾ ਹੈ, ਨਾਲੇ ਕਹਿੰਦੇ ਹੁੰਦੇ ਆ ਬੜਾ ਅਸੀਂ ਤਾਂ ਪਿਆਰ ਬੜਾ ਕਰਦੇ ਹਾਂ, ਅਸੀਂ ਦਰਬਾਰ ਸਾਹਿਬ ਦਾ ਸਤਿਕਾਰ ਬੜਾ ਕਰਦੇ ਹਾਂ। ਤੇ ਜਿਹੜੇ ਦੂਜੇ ਨੇ ਸਾਡੇ 'ਚ ਸਰਬ ਸਾਂਝੇ ਵਾਲੇ ਵੀ ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ ਸਥਾਨ, ਉਹ ਵੀ ਨਹੀਂ ਰੜ ਕੇ। ਅਸੀਂ ਤਾਂ ਕਿਸੇ ਹਿੰਦੂ ਦਾ ਬਿਆਨ ਸੁਣਿਆ ਨਹੀਂ ਕਿ ਇਹਨੇ, ਅਸੀਂ ਵੀ ਆਸਥਾ ਰੱਖਦੇ ਹਾਂ, ਸਾਡੀ ਆਸਥਾ ਨੂੰ ਸੱਟ ਮਾਰੀ ਆ ਦਰਬਾਰ ਸਾਹਿਬ ਦੀ ਗੱਲ ਕਰਕੇ, ਇਹਦਾ ਸੋਧਾ ਅਸੀਂ ਲਾਵਾਂਗੇ। ਜਿਹੜੇ ਚਵਲਾ ਮਾਰਦੇ ਹੁੰਦੇ ਆ ਕਿ ਜੀ ਸਿੱਖ ਇਹਨੂੰ ਆਪ ਦਾ ਨਾ ਸਥਾਨ ਮੰਨਣ, ਇਹ ਸਾਡਾ ਵੀ ਇੰਨਾ ਹੀ ਆ, ਉਨਾ ਹੀ ਆ, ਅਸੀਂ ਵੀ ਗੁਰੂ ਨੂੰ, ਅਸੀਂ ਵੀ ਧਰਮ ਨੂੰ, ਅਸੀਂ ਵੀ ਦਰਬਾਰ ਸਾਹਿਬ ਨੂੰ ਸਤਿਕਾਰ ਕਰਦੇ ਹਾਂ, ਉਹ ਰੜ ਕੇ ਹੀ ਨਹੀਂ ਕਿਤੇ। ਹੁਣ ਇਕੱਲੇ ਸਿੱਖ ਕਿਉਂ ਕਲਪ ਰਹੇ ਨੇ, ਹੁਣ ਸਿੱਖ ਕਿਉਂ ਰੋਹ ਵਿੱਚ ਆਏ ਹੋਏ ਨੇ ਕਿ ਇਸ ਹਿੰਦੂ ਅੱਤਵਾਦੀ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਸੋਧਾ ਲੱਗਣਾ ਚਾਹੀਦਾ। ਹਿੰਦੂ ਭਾਈਚਾਰਾ ਕਿੱਧਰ ਮਰ ਗਿਆ? ਉਹ ਜਿਹੜੇ ਕਹਿੰਦੇ ਹੁੰਦੇ ਆ ਹਿੰਦੂ ਬੜੇ ਚੰਗੇ ਨੇ ਜੀ, ਦੇਖੋ ਫਲਾਨੇ ਵੇਲੇ ਹਿੰਦੂਆਂ ਨੇ ਸਾਥ ਦਿੱਤਾ ਸੀ, ਅੱਜ ਉਹ ਹਿੰਦੂ ਗਏ ਕਿੱਥੇ? ਮੈਂ ਅਕਸਰ ਕਹਿਣਾ ਹੁੰਦਾ ਵੀ ਜਿਹੜੇ ਇਹ ਮੱਤਾਂ ਦਿੱਤੀਆਂ ਜਾਂਦੀਆਂ ਨੇ, ਇਹ ਜੀ 9 ਮਾਸ ਦਾ ਰਿਸ਼ਤਾ, ਆਪਸੀ ਕੜੱਤਣ, ਨਫ਼ਰਤ, ਦੂਰੀ, ਅਸਲ ਵਿੱਚ ਜਿਹੜੇ ਸਾਡੀ ਕੌਮ ਦੇ ਵਿੱਚ ਝੂਠ ਬੋਲਣ ਵਾਲੇ ਲੋਕ ਨੇ ਨਾ ਜੀ, ਝੂਠ ਬੋਲਣ ਵਾਲੇ, ਇਹ ਉਹਨਾਂ ਕਰਕੇ ਸਿਆਪਾ ਪਿਆ ਹੋਇਆ। ਝੂਠ ਬੋਲਣ ਵਾਲੇ ਸਿੱਖ ਲਗਾਤਾਰ ਝੂਠ ਬੋਲ ਰਹੇ ਨੇ ਕਿ ਹਿੰਦੂ ਇੰਨਾ ਵੀ ਮਾੜਾ ਨਹੀਂ। ਸੱਚੀ ਗੱਲ ਇਹ ਆ ਕਿ ਬਹੁਤ ਸਾਰੇ ਇਹੋ ਜਿਹੇ ਹਿੰਦੂ ਜਿਨ੍ਹਾਂ ਦੇ ਅੰਦਰ ਮਾੜਾ ਮੋਟਾ ਕੌਮ ਦਾ, ਪੰਥ ਦਾ, ਪੰਜਾਬ ਦਾ ਦਰਦ ਹੈ, ਉਹ ਕਦੇ ਕਦਾਈ ਜਦੋਂ ਮੂੰਹ ਖੋਲ ਲੈਂਦੇ ਨੇ, ਬਾਕੀ ਦਾ ਹਿੰਦੂ ਭਾਈਚਾਰਾ ਉਹਨਾਂ ਨੂੰ ਟੁੱਟ ਕੇ ਪੈ ਜਾਂਦਾ ਕਿ ਤੁਸੀਂ ਕਿਉਂ ਸਿੱਖੀ ਅਤੇ ਸਿੱਖਾਂ ਦਾ ਪੱਖ ਰੱਖਦੇ, ਆਹਦਾ ਨਾਰਾ ਕਿਉਂ ਮਾਰਦੇ। ਸੋ ਇਸ ਕੱਟੜਵਾਦ ਲਈ, ਇਸ ਨਫ਼ਰਤ ਲਈ, ਇਸ ਕੜੱਤਣ ਲਈ, ਇਸ ਦੂਰੀ ਲਈ ਸਿੱਖ ਜ਼ਿੰਮੇਵਾਰ ਨਹੀਂ। ਜ਼ਿੰਮੇਵਾਰ ਉਹ ਨੇ ਜਿਨ੍ਹਾਂ ਨੂੰ ਚਾਹ ਚੜ ਗਿਆ ਸੀ ਕਿ ਦਰਬਾਰ ਸਾਹਿਬ ਨੂੰ ਫੌਜਾਂ ਚੜ ਰਹੀਆਂ, ਜਿਨ੍ਹਾਂ ਨੇ ਇੱਥੇ ਕਲੀ ਨਾਲ ਵੈਲਕਮ ਲਿਖਿਆ ਸੀ ਨਵੰਬਰ 84 ਮੌਕੇ। ਉਹ ਪਾਪੀ ਨੇ ਜਿਨ੍ਹਾਂ ਨੇ ਲੱਡੂ ਪਕੌੜੇ ਵੰਡੇ, ਬਾਅਦ ਚ ਵੀ ਬਹੁਤ ਵਧੀਆ ਹੋ ਗਿਆ, ਅਕਾਲ ਤਖਤ ਸਾਹਿਬ ਢਾਹ ਢੇਰੀ ਕਰ ਲਿਆ। ਉਹ ਦੁਸ਼ਟ ਹਿੰਦੂ ਪਾਪੀ ਜਿਨ੍ਹਾਂ ਨੇ ਨਵੰਬਰ 84 ਚ ਸਾਡੀ ਕੌਮ ਦਾ ਕਤਲੇਆਮ ਕੀਤਾ, ਉਹ ਦੋਸ਼ੀ ਨੇ। ਸਿੱਖ ਬਿਲਕੁਲ ਕੋਈ ਨਫ਼ਰਤ ਨਹੀਂ ਕਰਦੇ ਸੀ, ਸਿੱਖ ਬਿਲਕੁਲ ਕੋਈ ਦੂਰੀ ਦਫੇੜ ਕੜੱਤਣ ਵਾਲੇ ਨਹੀਂ, ਸਿੱਖ ਬਿਲਕੁਲ ਫਿਰਕੂ ਨਹੀਂ। ਸਿੱਖ ਤਾਂ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਕਿਤੇ ਮੌਕਾ ਮਿਲਿਆ ਕਿਸੇ ਹਿੰਦੂ ਦੇ ਕੰਮ ਹੀ ਆਏ, ਗਾਹ ਵੀ ਆਈ ਜਾਂਦੇ ਨੇ। ਅਸੀਂ ਜਿੰਨਾ ਮਰਜ਼ੀ ਕਹੀ ਚੱਲੀਏ, ਹਟਦੇ ਆ ਸ਼ਿਵਲੇ ਦਾ ਕੋਈ ਸਰਬਜੀਤ ਸਿੰਘ ਬੱਬੀ ਹੈ, ਸਾਰਿਆਂ ਨੂੰ ਪਤਾ ਵੀ ਉੱਥੇ ਹਿਮਾਚਲ 'ਚ ਸਿੱਖਾਂ ਨਾਲ ਕਿੰਨੀ ਮਾੜੀ ਕਰਦੇ ਆ, ਪਰ ਉਹ ਫੇਰ ਲੱਗਿਆ ਹੋਇਆ ਉੱਥੇ ਹੜ੍ਹ ਦੇ ਵਿੱਚ ਉਥੋਂ ਦੇ ਹਿੰਦੂ ਅੱਤਵਾਦੀਆਂ ਦੀ ਬਾਹ ਫੜਨ। ਰੋਕ ਲਓ ਸਿੱਖਾਂ, ਕਿਵੇਂ ਰੋਕਾਂਗੇ? ਸੋ ਮਾੜੇ ਤੋਂ ਮਾੜੇ ਟਾਈਮ ਵਿੱਚ ਵੀ ਸਿੱਖ ਜਿਹੜਾ ਹੈ ਉਹ
ਉਵੇਂ ਦਾ ਨਹੀਂ ਬਣ ਸਕਦਾ ਜਿਹੋ ਜਿਹਾ ਹਿੰਦੂ ਬਣਿਆ ਫਿਰਦਾ। ਹਿੰਦੂ ਦੇ ਅੰਦਰ ਸਿੱਖੀ ਅਤੇ ਸਿੱਖਾਂ ਪ੍ਰਤੀ ਇੱਕ ਖੁੰਦਕ ਆ, ਇੱਕ ਨਫ਼ਰਤ ਆ, ਇੱਕ ਕੜੱਤਣ ਹੈ। ਸਭ ਤੋਂ ਨੀਚਤਾ ਇਸ ਗੱਲ 'ਚ ਆ ਕਿ ਆਪਦੀ ਇਸ ਭੈੜੀ ਬਿਰਤੀ ਨੂੰ ਮੰਨਣ ਦੀ ਥਾਂ ਉਲਟਾ ਸਿੱਖਾਂ ਨੂੰ ਦੋਸ਼ੀ ਗਰਦਾਨੀ ਜਾਣਗੇ ਕਿ ਸਿੱਖ ਬੜੇ ਮਾੜੇ ਆ। ਸਿੱਖ ਤਾਂ ਆਪੇ ਹੀ ਮਾੜੇ ਹੋਏ ਜਿਨ੍ਹਾਂ ਨੇ ਤੁਹਾਨੂੰ ਰਾਜ ਗੱਦੀ ਦੇ ਤਖਤਾਂ ਦੇ ਮਾਲਕ ਬਣਾਤਾ। ਸਿੱਖ ਤਾਂ ਆਪੇ ਹੀ ਮਾੜੇ ਹੋਏ ਜਿਨ੍ਹਾਂ ਨੇ ਤੁਹਾਡਾ ਧਰਮ, ਤੁਹਾਡਾ ਤਿਲਕ, ਜਨੇਊ, ਤੁਹਾਡੀਆਂ ਇੱਜ਼ਤਾਂ ਬਚਾਈਆਂ। ਸੋ ਅੱਜ ਚਾਹੀਦਾ ਤਾਂ ਇਹ ਸੀ ਕਿ ਹਿੰਦੂ ਭਾਈਚਾਰਾ ਉਹਦੇ ਘਰੇ ਜਾਂਦਾ, ਉਹਦੇ ਜੁੱਤੀਆਂ ਮਾਰਦਾ, ਉਹਦੇ ਟੱਬਰ ਨੂੰ ਧੂ ਘੜੀਸ ਕਰਦਾ ਕਿ ਤੁਸੀਂ ਕਿਹੋ ਜਿਹਾ ਗੰਦਾ ਜੰਮਿਆ। ਪਰ ਕਿੱਥੇ, ਸਾਰਾ ਹਿੰਦੂ ਭਾਈਚਾਰਾ, ਮੀਡੀਆ ਵਾਲੇ ਖਾਸ ਤੌਰ ਤੇ ਦਾੜੀ ਵੱਟ ਕੇ ਬਹਿ ਗਏ। ਚਾਈ ਨਹੀਂ ਕੋਈ, ਜਿਵੇਂ ਕਹਿੰਦਾ ਚਾਈ ਮਰ ਗਿਆ ਸਾਡਾ ਤਾਂ, ਕੋਈ ਸਿੱਖ ਫਸਦਾ ਫੇਰ ਦਿਖਾਉਂਦੇ ਅਸੀਂ ਖਬਰਾਂ, ਫੇਰ ਬੋਲਦੇ ਕਿੱਥੇ, ਪਰ ਭੌਂਕਦੇ। ਹੁਣ ਨਹੀਂ ਬੁੱਲ ਤੋਂ ਬੁੱਲ ਚੱਕਿਆ ਜਾਂਦਾ ਕਿ ਹਿੰਦੂ ਅੱਤਵਾਦੀ ਫੜਿਆ ਗਿਆ। ਫੇਰ ਕਹਿਣਗੇ ਪਾਕਿਸਤਾਨ ਨੂੰ ਗਾਲਾਂ ਕੱਢੋ, ਫੇਰ ਕਹਿਣਗੇ ਸਿੱਖ ਜਿਹੜੇ ਆ ਮੁਸਲਮਾਨਾਂ ਨੂੰ ਗਾਲਾਂ ਕੱਢਣ, ਤੇ ਹਮਲੇ ਦੀਆਂ ਸਕੀਮਾਂ ਤੁਸੀਂ ਬਣਾਵੋ। ਪਹਿਲਾਂ ਕੀਤਾ ਨਹੀਂ, ਨਵੰਬਰ 84, ਜੂਨ 84 ਤਾਂ ਚਲੋ ਹੁਣ ਪੁਰਾਣੀਆਂ ਗੱਲਾਂ ਨੇ। ਆ ਜਿੱਦਣ ਇਸ ਗੰਦੇ ਬੰਦੇ ਦੇ ਦਿਮਾਗ 'ਚ ਗੱਲ ਆਈ ਤਾਂ ਆਈ ਕਿਉਂ? ਇਸੇ ਕਰਕੇ ਆਈ, ਉਹਨੇ ਸੋਚਿਆ ਹੋਣਾ ਕਿ ਜੇ ਸਾਡੇ ਭਾਰਤ ਦੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਹੈ ਤੇ ਬਾਅਦ ਵਿੱਚ ਉਹਨਾਂ ਫੌਜੀਆਂ ਨੂੰ ਮਾਣ ਸਨਮਾਨ ਦਿੱਤਾ ਜਾ ਸਕਦਾ, ਤੇ ਮੈਂ ਜਦੋਂ ਇਹੋ ਜਿਹੀ ਗੱਲ ਲਿਖੂੰ ਸਾਰੇ ਮੁਲਕ ਦਾ ਹਿੰਦੂ ਮੇਰੀ ਹਮਾਇਤ ਵਿੱਚ ਖੜਾ ਹੋ। ਸੋ ਦਿਲ ਤਾਂ ਇਹਨਾਂ ਹਿੰਦੂ ਅੱਤਵਾਦੀਆਂ ਦਾ ਇਹ ਕਰਦਾ ਕਿ ਸ਼ੁਭਮ ਦੂਬੇ ਨੂੰ ਮਾਣ ਸਨਮਾਨ ਦੇਣ ਕਿ ਤੂੰ ਬਹੁਤ ਵਧੀਆ ਕੀਤਾ। ਦਿਲ ਤਾਂ ਇਹਨਾਂ ਦਾ ਇਹ ਕਰਦਾ, ਪਰ ਅੰਦਰੋਂ ਅੰਦਰੀ ਚੁੱਪ ਜੇ ਬਹਿ ਗਏ ਬਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਜਲੂਸ ਕੱਢ ਦੇਣ। ਧੰਨ ਆ ਸਾਡਾ ਬਾਹਰਲੇ ਮੁਲਕਾਂ 'ਚ ਬੈਠਿਆ ਹੋਇਆ ਸਿੱਖ, ਜਿਹੜਾ ਸਾਡੇ ਇਸ ਮੌਕੇ ਕੰਮ ਆਉਂਦਾ, ਨਹੀਂ ਤਾਂ ਪੰਜਾਬ ਦੀ ਧਰਤੀ ਉੱਤੇ ਸਾਡਾ ਇਹ ਬਹੁਤ ਬੁਰਾ ਹਾਲ ਕਰਨ। ਕੈਨੇਡਾ, ਅਮਰੀਕਾ ਦੇ ਵਿੱਚ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਸਾਡੇ ਭਰਾਵਾਂ ਕਰਕੇ ਅਸੀਂ ਪੰਜਾਬ ਦੇ ਵਿੱਚ ਮਾੜਾ ਮੋਟਾ ਸਾਹ ਲੈਂਦੇ ਹਾਂ, ਨਹੀਂ ਇੰਡੀਆ ਤਾਂ ਸਾਡੇ ਨਾਲ ਬਹੁਤ ਮਾੜੀ ਕਰ। ਸੋ ਜਿਹੜਾ ਹਿੰਦੂ ਅੱਤਵਾਦੀ ਸ਼ੁਭਮ ਦੂਬੇ ਫੜਿਆ ਗਿਆ, ਉਹਦੀ ਖਬਰ, ਉਹਦੀ ਚਰਚਾ ਚੈਨਲਾਂ ਤੇ ਨਾ ਹੋਈ ਆ ਤੇ ਨਾ ਹੋਣੀ ਹੈ। ਪਰ ਇਹਦੇ ਬਦਲੇ ਵਿੱਚ ਕਿਸੇ ਸਿੱਖ ਨੇ ਨਾ ਤਾਂ ਹਿੰਦੂ ਧਰਮ ਨੂੰ ਮਾੜਾ ਕਹਿਣਾ, ਨਾ ਹਿੰਦੂ ਤੀਰਥ ਸਥਾਨ ਨੂੰ ਮਾੜਾ ਕਹਿਣਾ। ਇਹ ਗੱਲ ਕਮਾਲ ਦੀ। ਜਦੋਂ ਨਵੰਬਰ 84 ਬਾਰੇ ਗੱਲ ਛਿੜੀ ਤਾਂ ਇੱਕ ਹਿੰਦੂ ਨੇ ਕਿਹਾ ਸੀ ਕਿ ਜੀ ਇਹੋ ਜਿਹੇ ਹੀ ਪੰਜਾਬ ਦੇ ਵਿੱਚ ਸਿੱਖ ਸੀ ਜਿਨ੍ਹਾਂ ਨੇ ਮਾੜਾ ਕੀਤਾ, ਕਤਲੇਆਮ ਕੀਤਾ, ਉਹੋ ਜਿਹੇ ਹੀ ਹਿੰਦੂਆਂ ਵਿੱਚੋਂ ਨਵੰਬਰ 84 ਮੌਕੇ ਕਮਲ ਕੁੱਟ ਬੈਠੇ। ਤੇ ਸਾਡਾ ਕਹਿਣਾ ਸੀ ਕਿ ਬਿਲਕੁਲ ਝੂਠ ਬੋਲਦੇ ਹੋ ਤੁਸੀਂ। ਜੇ ਪੰਜਾਬ ਦੇ ਵਿੱਚ ਸਿੱਖ ਉਹੋ ਜਿਹੇ ਹੀ ਹੁੰਦੇ ਜਿਹੋ ਜਿਹੀ ਫਿਤਰਤ ਨਵੰਬਰ 84 ਵਾਲਿਆਂ ਦੀ ਸੀ ਤਾਂ ਕਹਾਣੀ ਕੁਝ ਹੋਰ ਹੁੰਦੀ। 10 ਨਵੰਬਰ ਤੱਕ ਪੰਜਾਬ ਦੇ ਹਰ ਪਿੰਡ 'ਚ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਕਿ ਉੱਥੇ ਕੀ ਕੁਝ ਵਾਪਰਿਆ। ਤੇ ਜੇ ਸਿੱਖ ਉਹੋ ਜਿਹੇ ਹੁੰਦੇ ਤਾਂ ਜਿਵੇਂ ਦਿੱਲੀ ਦੇ ਵਿੱਚ ਗੁਰਧਾਮਾਂ ਨੂੰ ਅੱਗਾਂ ਲਾਈਆਂ ਗਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬੇਅਦਬ ਕੀਤਾ ਗਿਆ, ਫਿਰ ਪੰਜਾਬ ਦੇ ਵਿੱਚ ਵੀ ਮੰਦਰਾਂ ਨੂੰ ਤਬਾਹ ਕੀਤਾ ਜਾਂਦਾ ਤੇ ਇੱਥੇ ਵੀ ਗੀਤਾ ਤੇ ਹੋਰ ਜਿਹੜੇ ਗ੍ਰੰਥ ਨੇ ਹਿੰਦੂਆਂ ਦੇ ਜਾਂ ਇਹਨਾਂ ਦੇ ਜਿਹੜੇ ਬੁੱਤ ਨੇ ਉਹਨਾਂ ਦੀ ਬੇਹੁਰਮਤੀ ਹੁੰਦੀ ਨਹੀਂ ਹੋਈ। ਫਿਰ ਜੇ ਉਹੋ ਜਿਹੇ ਸਿੱਖ ਹੁੰਦੇ, ਫਿਰ ਜਿਵੇਂ ਸਾਰੇ ਭਾਰਤ ਵਿੱਚ ਨਵੰਬਰ 84 ਨੂੰ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਬੇਪੱਤ ਕੀਤਾ ਗਿਆ, ਫਿਰ ਪੰਜਾਬ ਵਿੱਚ ਵੀ ਹੁੰਦਾ। ਪੰਜਾਬ ਦੇ ਵਿੱਚ ਹਿੰਦੂਆਂ ਦੀਆਂ ਔਰਤਾਂ ਨੂੰ ਬੇਪੱਤ ਹੁੰਦਾ। ਜੇ ਸਿੱਖ ਹਿੰਦੂਆਂ ਵਰਗੇ ਹੁੰਦੇ ਤਾਂ ਜਿਵੇਂ ਦਿੱਲੀ ਸਮੇਤ ਸਾਰੇ ਭਾਰਤ ਵਿੱਚ ਗਲਾਂ 'ਚ ਟਾਇਰ ਪਾ ਕੇ ਭੈੜੇ ਤਰੀਕੇ ਨਾਲ ਸਿੱਖਾਂ ਨੂੰ ਕਤਲ ਕੀਤਾ ਗਿਆ, ਤਾਂ ਫਿਰ ਇੱਥੇ ਵੀ ਹੋਰ ਕੁਝ ਹੁੰਦਾ।
ਪਰ ਜੂਨ 84 ਤੋਂ ਨਵੰਬਰ 84, ਨਵੰਬਰ 84 ਤੋਂ ਨਵੰਬਰ 85, ਨਵੰਬਰ 86 ਬਾਅਦ ਖਾੜਕੂ ਲਹਿਰ ਚੱਲੀ। ਲਿਆਓ ਕੋਈ ਲੱਭ ਕੇ ਜਿੱਥੇ ਕਹਿ ਸਕੋ ਕਿ ਬਿਲਕੁਲ ਆਹੀ ਕੁਛ ਸਾਡੇ ਹਿੰਦੂਆਂ ਨੇ ਨਵੰਬਰ 84 ਨੂੰ ਕੀਤਾ ਸੀ। ਸਾਡੇ ਬੰਦਿਆਂ ਨੂੰ ਪਤਾ ਸੀ ਵੀ ਆ ਜਿਹੜਾ ਗਲੀ 'ਚ ਰਾਮ ਲਾਲ ਰਹਿੰਦਾ ਹੈ, ਜਿਹੜਾ ਵਿਚਾਰਾ ਗੋਲ ਗੱਪੇ ਵੇਚ ਕੇ ਬੱਚੇ ਪਾਲਦਾ, ਇਹਦੀਆਂ ਬੱਚੀਆਂ ਤਾਂ ਸਾਡੇ ਕੋਲੇ ਭੱਜੀਆਂ ਫਿਰਦੀਆਂ ਹੁੰਦੀਆਂ ਨੇ ਵੀ ਵੀਰੇ ਰੱਖੜੀ ਬਣਾ ਲਾ, ਵੀਰੇ ਜੌਂ ਟੰਗਣੇ ਆ। ਤੇ ਚਾਹੇ ਸਾਡਾ ਧਰਮ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ, ਪਰ ਅਸੀਂ ਰਾਮ ਲਾਲ ਦੀ ਧੀ, ਅਸੀਂ ਉਹਦਾ ਮਾਣ ਰੱਖੀਦਾ, ਅਸੀਂ ਉਹਨੂੰ ਭੈਣ ਮੰਨੀ। ਅਸੀਂ ਇਸ ਰਾਮ ਲਾਲ ਨੂੰ ਜਾਂ ਇਹਦੇ ਟੱਬਰ ਨੂੰ ਜਾਂ ਜਿੱਥੇ ਜਾ ਕੇ ਮੰਦਿਰ 'ਚ ਇਹ ਪੂਜਾ ਅਰਚਨਾ ਕਰਦੇ ਆ ਉਹਨੂੰ ਜਾਂ ਇਹਦੀ ਧੀ ਨੂੰ ਕੁਛ ਨਹੀਂ ਕਹਿਣਾ। ਇੱਥੋਂ ਗਏ ਆ ਸਾਡੇ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਭਾਈ ਬਲਜਿੰਦਰ ਸਿੰਘ ਰਾਜੂ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ, ਜਨਰਲ ਲਾਭ ਸਿੰਘ, ਭਾਈ ਸੁੱਖੀ ਕੁੱਕੀ, ਹੋਰ ਬੜੇ ਗਏ ਆ ਦਿੱਲੀ ਤੇ ਲੱਭ ਲੱਭ ਕੇ ਉਹਨਾਂ ਨੂੰ ਹੀ ਠੋਕਿਆ ਜਿਨ੍ਹਾਂ ਦੀ ਕਮਾਂਡ ਹੇਠ ਇਹ ਕਤਲੇਆਮ ਹੋਇਆ ਸੀ। ਤੇ ਇੱਥੇ ਕਈ ਮਤਾਂ ਦੇਣ ਆ ਜਾਂਦੇ ਆ, ਅਖੇ ਜੀ ਦੇਸ਼ ਦੇ ਕਾਨੂੰਨ 'ਚ ਭਰੋਸਾ ਰੱਖਣਾ ਚਾਹੀਦਾ। ਅੱਜ ਤੱਕ ਕਿਸੇ ਇਹੋ ਜਿਹੇ ਬੰਦੇ ਨੂੰ ਜਿਹਨੇ ਸਿੱਖਾਂ ਦਾ ਦਿਲ ਦੁਖੀ ਕੀਤਾ ਹੋਵੇ, ਇਸ ਸਿਸਟਮ ਨੇ ਉਹਨੂੰ ਕਦੇ ਸਜ਼ਾ ਦਿੱਤੀ ਹੈ? 1984 ਦੇ ਕਾਤਲਾਂ ਨੂੰ 1994 ਤੱਕ ਅਦਾਲਤਾਂ ਨੇ ਫ੍ਰੀ ਹੈਂਡ ਦਿੱਤਾ ਹੋਇਆ ਸੀ ਵੀ ਤੁਸੀਂ ਅਦਾਲਤ 'ਚ ਨਹੀਂ ਵੜਨਾ, ਤੁਸੀਂ ਤਾਂ ਮਹਾਨ ਕੰਮ ਕੀਤਾ, ਤੁਸੀਂ ਤਾਂ ਸਿੱਖਾਂ ਤੇ ਜ਼ੁਲਮ ਕੀਤਾ, ਤੁਹਾਡੇ ਵਰਗਾ ਬੰਦਾ ਕਿਤੇ ਲੱਭਣਾ। ਇਹੀ 10 ਸਾਲ ਸੀ ਜਿੰਨੇ ਕੁ ਸਿੱਖਾਂ ਤੋਂ ਮਾਰੇ ਗਏ ਮਾਰ ਲਏ, ਬਾਕੀ ਤਾਂ ਕਿਸੇ ਨੂੰ ਫੁੱਲ ਦੀ ਨਹੀਂ ਲੱਗਣ ਦਿੱਤੀ, ਨਜ਼ਾਰੇ ਲੈਂਦੇ ਰਹੇ ਨੇ। ਹੁਣ ਆਪਦੀ ਸਿਆਸੀ ਲੋੜ ਦੇ ਵਿੱਚੋਂ ਸੱਜਣ ਕੁਮਾਰ ਵਰਗਿਆਂ ਨੂੰ ਅਦਾਲਤਾਂ ਦੇ ਵਿੱਚ ਗੇੜੇ ਗੂੜੇ ਜੇ ਲਵਾ ਰਹੇ ਨੇ ਤੇ ਕਈ ਬੰਦੇ ਵਿਚਾਰਿਆਂ ਨੂੰ ਚਾਅ ਚੜ ਜਾਂਦਾ ਕਿ ਐਂ ਹੋ ਗਿਆ ਤੇ ਉਹ ਹੋ ਗਏ। ਸੱਚਾਈ ਇਹ ਆ ਕਿ ਸਿੱਖਾਂ ਦਾ ਕਤਲੇਆਮ ਕਰਨਾ, ਸਿੱਖਾਂ ਨੂੰ ਜਲੀਲ ਕਰਨਾ ਇੰਡੀਅਨ ਸਟੇਟ ਦਾ ਏਜੰਡਾ। ਬੰਦੇ ਉਹਦੇ 'ਚ ਚਾਹੇ ਉਹਨਾਂ ਨੂੰ ਹਿੰਦੂ ਮਿਲ ਜਾਣ ਤਾਂ ਹਿੰਦੂ ਵਰਤ ਲੈਣਗੇ, ਜੇ ਕੋਈ ਹੋਰ ਮਿਲ ਜੇ, ਇੱਥੋਂ ਤੱਕ ਕਿ ਕੋਈ ਸਿੱਖ ਜਿਹੜਾ KPS ਗਿੱਲ, ਬੇਅੰਤੇ ਬੁੱਚੜ ਹੋਣੀ, ਹੋਰ ਬੜੇ ਨੇ, ਬਥੇਰੇ ਕੈਟ ਟਾਊਟ ਤੁਰੇ ਫਿਰਦੇ ਨੇ, ਖਾਲਿਸਤਾਨੀ ਪੱਗਾਂ ਵੀ ਬੰਨ ਲੈਣਗੇ, ਉੱਪਰ ਦੀ ਗਾਤਰੇ ਕਿਰਪਾਨਾਂ ਵੀ ਪਾ ਲੈਣਗੇ। ਜਦੋਂ ਰੇਟ ਸਹੀ ਮਿਲਦਾ ਹੋਵੇ, ਮੁੱਲ ਸਹੀ ਮਿਲਦਾ ਹੋਵੇ, ਬਥੇਰੇ ਕੈਟ ਟਾਊਟ ਤੁਰੇ ਫਿਰਦੇ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ, ਗਾਤਰੇ ਕਿਰਪਾਨਾਂ, ਗੋਲ ਦਮਾਲੇ, ਮਹਾਪੁਰਸ਼ ਬਣੇ ਫਿਰਦੇ ਆ, ਸੰਤ ਬਾਬੇ ਬਣੇ ਫਿਰਦੇ ਆ ਬਥੇਰੇ ਸਿੱਖ ਧਰਮ ਦਾ ਨਾਸ਼ ਕਰਨ ਲਈ। ਤੇ ਸਾਡੇ ਇੱਥੇ ਭਰਾ ਕਹਿੰਦੇ ਜੀ ਇੰਡੀਅਨ ਸਿਸਟਮ 'ਚ ਯਕੀਨ ਰੱਖੋ। ਆ ਜਿੰਨੀਆਂ ਬੇਅਦਬੀਆਂ ਹੋਈਆਂ ਨੇ, ਦੱਸੋ ਕਿਹਨੂੰ ਸਜ਼ਾ ਹੋਗੀ ਜੀ? ਕਦੇ ਸੁਣਿਆ ਵੀ ਫੜੇ ਗਏ ਪਾਪੀ ਨੂੰ, ਦੁਸ਼ਟ ਨੂੰ ਜਲੀਲ ਕੀਤਾ ਹੋਵੇ, ਕੁੱਟਿਆ ਮਾਰਿਆ ਹੋਵੇ ਤੇ ਪੂਰੇ 35-40 ਬੰਦੇ ਜਿਨ੍ਹਾਂ ਨੇ ਸਾਰਾ ਉਹ ਆਰਗੇਨਾਈਜ਼ ਕਰਾਇਆ ਕ੍ਰਾਈਮ, ਉਹਦੀ ਜਾਂਚ ਹੋਈ ਹੋਵੇ? ਫੜਨਸਾਰ ਤਾਂ ਕਹਿ ਦਿੰਦੇ ਨੇ ਬਈ ਜੀ ਮਾਨਸਿਕ ਰੋਗੀ ਨਿਕਲਿਆ। ਆ ਜਿਹੜਾ ਸ਼ੁਭਮ ਦੂਬੇ ਆ, ਮੈਨੂੰ ਲੱਗਦਾ ਜਦੋਂ ਇਹ ਅੰਮ੍ਰਿਤਸਰ ਪਹੁੰਚੂਗਾ ਨਾ, ਕੋਈ ਕਹਿੰਦਾ ਤਾਮਿਲਨਾਡੂ ਤੋਂ ਫੜਿਆ, ਕੋਈ ਫਰੀਦਾਬਾਦ ਤੋਂ, ਪੂਰੀ ਗੱਲ ਹੀ ਨਹੀਂ ਹਜੇ ਨੰਗੀ। ਇੱਥੇ ਆਉਣ ਸਾਰ ਪ੍ਰਸ਼ਾਸਨ ਨੇ ਇਹੀ ਕਹਿਣਾ, ਚੰਡੀਗੜ੍ਹ ਦੇ ਕਮਿਸ਼ਨਰ ਨੇ, ਬੰਦਾ ਮਾਨਸਿਕ ਰੋਗੀ ਲੱਗਦਾ ਜੀ। ਤੋਂ ਇਸ ਮੁਲਕ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸੋਚਿਆ ਜਾਂਦਾ ਕਿ ਦੁਖੀ ਹੋਣ ਵਾਲੀ ਧਿਰ ਕਿਹੜੀ ਆ? ਸਿੱਖ ਨੇ। ਜਿਹਨੇ ਇਹਨਾਂ ਨੂੰ ਦੁਖੀ ਕੀਤਾ ਉਹਨੂੰ ਤਾਂ 골ਡ ਮੈਡਲ ਨਾਲ ਨਵਾਜੋ, ਉਹਨੇ ਤਾਂ ਬਹੁਤ ਵੱਡਾ ਕੰਮ ਕੀਤਾ। ਉਹ ਸ਼ੁਭਮ ਦੂਬੇ ਨੂੰ ਇਹਨਾਂ ਨੇ ਕੀ ਕਰਨਾ? ਇੱਥੇ ਇੱਕ ਉਹ ਲੱਤਾਂ ਉੱਤੇ ਨੂੰ ਕਰਕੇ ਬਹਿ ਗਈ ਆ ਕੇ ਪ੍ਰਕਰਮਾਂ 'ਚ, ਅਰਚਨਾ ਮਕਵਾਨਾ, ਪਤਾ ਕਿਸੇ ਨੂੰ ਉਹਦਾ ਕੀ ਬਣਿਆ ਸੀ? 10-15 ਸਾਲ ਪਹਿਲਾਂ ਸਵੇਰੋਂ ਸੁੱਖ ਆਸਣ, ਮਾਫ ਕਰਨਾ, ਜਦੋਂ ਸਵੇਰੋਂ ਦਰਬਾਰ ਸਾਹਿਬ 'ਚ ਪ੍ਰਕਾਸ਼ ਕਰਦੇ ਆ, ਪ੍ਰਕਾਸ਼ ਵਾਲੇ ਅਸਥਾਨ ਤੇ ਸਫਾਈ ਕਰਨ ਤੋਂ ਬਾਅਦ ਪੀੜਾ ਸਾਹਿਬ ਜਦੋਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਆਉਣਾ ਸੀ ਉਧਰੋਂ, ਤਾਂ ਇੱਕ ਹਿੰਦੂ ਅੱਤਵਾਦੀ ਛਾਲ ਮਾਰ ਕੇ ਉਹਦੇ ਉੱਤੇ ਬਹਿ ਗਿਆ। ਦੱਸੋ ਕਿਸੇ ਨੂੰ ਜੇ ਪਤਾ ਹੋਵੇ। ਉਦੋਂ ਕੁੰਵਰ ਵਿਜੇ ਪ੍ਰਤਾਪ ਨਾਲ
ਗੁਰੂ ਅਰਜਨ ਦੇਵ ਨਿਵਾਸ ਵਾਲੇ ਪਾਸੇ, ਸਰਾਵਾਂ ਵਾਲੇ ਪਾਸੇ ਸਿੰਘਾਂ ਦੀ ਤਕਰਾਰ ਵੀ ਹੋਈ ਸੀ, ਟਕਰਾਅ ਹੋਇਆ ਪੂਰਾ ਵੀ ਸਾਡੇ ਹਵਾਲੇ ਕਰੋ, ਤੇ ਮੁੜ ਕੇ ਪਤਾ ਕਿੱਥੇ ਆ ਉਹ ਮਿੰਟੋ ਮਿੰਟ ਜ਼ਮਾਨਤ ਹੋ ਜਾਂਦੀ ਹੈ ਜੀ ਪਾਪੀਆਂ ਦੀ। ਤੋਂ ਇਸ ਮੁਲਕ ਦੇ ਵਿੱਚ ਇਸੇ ਧਰਤੀ ਤੇ ਆ 15-20 ਸਾਲ ਪਹਿਲਾਂ ਕਦੇ ਸੁਣਿਆ ਸੀ ਵੀ ਕਿਸੇ ਗੁਰਦੁਆਰੇ ਨੂੰ ਦਿਨੇ ਜਿੰਦੇ ਕੁੰਡੇ ਲਾਉਣੇ ਪੈਣ? ਇਹ ਹਿੰਦੂ ਅੱਤਵਾਦੀ ਇੰਡੀਆ ਸਿਸਟਮ ਦੀ ਦੇਣ ਆ ਕਿ ਸਿੱਖਾਂ ਨੂੰ ਕਿਹਾ ਜਾ ਰਿਹਾ ਵੀ ਆਪਦਾ ਗੁਰੂ ਬਚਾਉਣਾ ਹੈ, ਆਪਦਾ ਇਸ਼ਟ ਬਚਾਉਣਾ, ਤਾਂ ਪ੍ਰਬੰਧ ਕਰੋ, ਲਾਓ ਜੀ ਆਪਦੇ ਜਿੰਦੇ ਕੁੰਡੇ, ਲਾਓ ਸ਼ੀਸ਼ੇ, ਆਪਦੇ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਕਰੋ, ਅਸੀਂ ਤਾਂ ਹੀ ਕਰਾਂਗੇ। ਇੰਡੀਆ ਆਹ ਕਹਿ ਰਿਹਾ ਸਿੱਖਾਂ। ਹੋਣਾ ਤਾਂ ਇਹ ਚਾਹੀਦਾ ਕਿ ਜਿਹੜੇ ਮੁਲਕਾਂ 'ਚ ਜਾਂ ਜਿਨ੍ਹਾਂ ਥਾਵਾਂ ਦੇ ਉੱਤੇ ਸਿੱਖਾਂ ਦੇ ਉਲਟ ਮਾਹੌਲ ਆ, ਪੰਜਾਬ ਦੇ ਉਲਟ ਮਾਹੌਲ ਆ, ਭਾਰਤ ਦੇ ਉਲਟ ਮਾਹੌਲ ਆ, ਉੱਥੋਂ ਖਬਰਾਂ ਆਉਣ। ਕਦੇ ਪਾਕਿਸਤਾਨ ਤੋਂ ਤਾਂ ਖਬਰ ਆਈ ਨਹੀਂ ਬਈ ਜੀ ਉੱਥੇ ਤੁਹਾਡੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਹਾਂ, ਕਰਵਾ ਜ਼ਰੂਰ ਸਕਦਾ ਇੰਡੀਆ ਆਪਦੇ ਏਜੰਟਾਂ ਰਾਹੀਂ। ਆ ਹਰਿਆਣੇ, ਹਿਮਾਚਲ ਤੇ ਹੋਰਨਾਂ ਥਾਵਾਂ ਤੇ ਨਹੀਂ ਕਦੇ। ਪੰਜਾਬ ਦੇ ਵਿੱਚ ਸਿੱਖਾਂ ਦੇ ਕੇਂਦਰੀ ਸਥਾਨ ਤੇ, ਕਿਉਂਕਿ ਸਿੱਖਾਂ ਨੂੰ ਜਲੀਲ ਕਰਨਾ ਨਾ, ਕਿ ਬੜੇ ਵੱਡੇ ਸੂਰਮੇ ਬਣੇ ਫਿਰਦੇ ਹੋ, ਬੜਾ ਇਤਿਹਾਸ ਦੀਆਂ ਡੀਂਗਾਂ ਮਾਰਦੇ ਹੋ ਕਿ ਅਸੀਂ ਤੁਹਾਡੀਆਂ ਇੱਜ਼ਤਾਂ ਬਚਾਈਆਂ, ਆਪਦੇ ਇਸ਼ਟ ਨੂੰ ਬਚਾ ਕੇ ਦਿਖਾਓ। ਸੋ ਇਹ ਗੱਲਾਂ ਕੋਈ ਲਿਖ ਕੇ ਨਹੀਂ ਸਮਝਾਉਂਦਾ ਹੁੰਦਾ, ਨਾ ਬੋਲ ਕੇ, ਸੁਨੇਹਾ ਲੈਣਾ ਪੈਂਦਾ। ਸੁਨੇਹਾ ਇੰਡੀਆ ਦਾ ਇਹੀ ਆ ਵੀ ਸਿੱਖੋ, ਜੇ ਬੰਦੇ ਦੇ ਪੁੱਤ ਨਾ ਬਣੇ ਤਾਂ ਐਂ ਕਰਾਂਗੇ। ਬੰਦੇ ਦੇ ਪੁੱਤ ਬਣਨ ਦਾ ਭਾਵ ਕੀ ਆ? ਵੀ ਸਿੱਖੋ, ਮੰਨ ਲਓ ਤੁਸੀਂ ਕੇਸਾਧਾਰੀ ਹਿੰਦੂ ਹੋ, ਜਦੋਂ ਤੁਸੀਂ ਅਕਾਲ ਤਖਤ ਤੋਂ ਐਲਾਨ ਕਰ ਦੇਵੋਗੇ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ, ਹਿੰਦੂਆਂ ਦਾ ਅੰਗ ਆ, ਜਦੋਂ ਤੁਸੀਂ ਮੰਨ ਲਵੋਗੇ ਜੋ ਕੁਝ RSS ਕਹਿੰਦੀ ਆ ਕਿ ਜੀ ਜਿਹੜਾ ਜਪਜੀ ਸਾਹਿਬ ਆ ਉਹ ਗੀਤਾ ਦਾ ਛੋਟਾ ਰੂਪ ਆ, ਇਹ ਜੀ 5ਵਾਂ ਵੇਦ ਆ ਗੁਰੂ ਗ੍ਰੰਥ ਸਾਹਿਬ, ਫੇਰ ਛੱਡ ਦਿਆਂਗੇ, ਫੇਰ ਨਹੀਂ ਤੁਹਾਨੂੰ ਕੁਝ ਕਹਿੰਦੇ, ਜਿਵੇਂ ਬੋਧੀਆਂ ਤੇ ਜੈਨੀਆਂ ਤੇ ਹੋਰਾਂ ਨੂੰ ਕੁਝ ਨਹੀਂ ਕਹਿੰਦੇ। ਪਰ ਜੇ ਤੁਸੀਂ ਸਿੱਖਾਂ ਨੇ ਆਪਦੇ ਵੱਖਰੇ ਧਰਮ ਦੀ, ਵੱਖਰੀ ਕੌਮ ਦੀ ਗੱਲ ਕਰਨੀ ਆ, ਤੇ ਫਿਰ ਆਹੀ ਕੁਝ ਹੋ। ਇਹ ਆ ਜੀ ਇੰਡੀਆ ਦਾ ਸਿਸਟਮ। ਇਹਦੇ 'ਚ ਭਰੋਸਾ ਰੱਖੋ। MLA ਬਣੋ ਜੀ, MP ਬਣੋ ਜੀ, IAS IPS, ਅਸੀਂ ਤਾਂ ਆਪਦੇ ਦੁਸ਼ਮਣ ਨੂੰ ਮਜ਼ਬੂਤ ਕਰੀ ਜਾਂਦੇ। ਤੇ ਉਹ ਮਜ਼ਬੂਤੀ ਕਦੇ ਸੁਣਿਆ ਕਿਸੇ ਨੇ ਵੀ ਕਿਸੇ ਸਿੱਖ ਪੁਲਿਸੀਏ ਨੇ ਬੇਅਦਬੀ ਦਾ ਕੇਸ ਹੈਂਡਲ ਕਰਦਿਆਂ ਹੋਇਆਂ ਸਾਰੇ ਭੇਤ ਨੰਗੇ ਕਰ ਦਿੱਤੇ ਹੋਣ? ਕਦੇ ਸੁਣੇ? ਕਿਉਂ? ਚਾਹੇ ਉਹ ASI ਆ, ਚਾਹੇ DSP ਆ, ਚਾਹੇ DIG ਆ, ਤੇ ਚਾਹੇ DGP ਆ। ਜਦੋਂ ਦਿੱਲੀ ਤੋਂ ਫੋਨ ਆਉਂਦਾ, ਇਹਨਾਂ ਨੂੰ ਖੁੱਚਾਂ ਤੱਕ ਪਸੀਨਾ ਆ ਜਾਂਦਾ, ਉੱਠ ਕੇ ਖੜੇ ਹੋ ਜਾਂਦੇ ਆ, ਯੈਸ ਸਰ, ਯੈਸ ਸਰ। ਜਿਵੇਂ ਕਹੋਗੇ ਜੀ, ਤੁਸੀਂ ਦੱਸੋ ਇਹਨੂੰ ਹੁਣੇ ਘਰੇ ਤੋਰ ਦਿੰਨੇ ਆ ਜੀ, ਸ਼ੁਭਮ ਦੂਬੇ ਨੂੰ ਫੜ ਲਿਆਉਂਦੇ ਆ, ਕੋਈ ਸਰਬਜੀਤ ਸਿੰਘ ਘੁਮਾਣ, ਕੋਈ ਹੋਰ, ਉਹਦੇ ਟੰਗ ਦਿੰਨੇ ਆ ਜੌਂ। ਸੋ ਇਸ ਮੁਲਕ ਦੇ ਵਿੱਚ ਜਿਹੜੇ ਬੰਦੇ ਨੂੰ ਇਹ ਨਹੀਂ ਸਮਝ ਲੱਗੀ ਅਜੇ ਤੱਕ ਕਿ ਇਹ ਸਾਰੇ ਕਾਸੇ ਦੇ ਪਿੱਛੇ ਹਿੰਦੂ ਮਾਨਸਿਕਤਾ, ਡੀਪ ਸਟੇਟ ਆ। ਕਪਿਲ ਸ਼ਰਮਾ ਵਾਲੀ ਗੱਲ ਦੇਖ ਲਓ, ਗੋਲੀ ਚੱਲੀ ਤੇ ਨਾਲ ਹੀ 5 ਸਕਿੰਟ 'ਚ ਸਾਰੇ ਰੌਲਾ ਪਾਤਾ, ਕਹਿੰਦੇ ਬੱਬਰ ਖਾਲਸਾ ਦਾ ਕੰਮ। ਹੁਣ ਫੜਿਆ ਹਿੰਦੂ ਅੱਤਵਾਦੀ ਗਿਆ, ਕਿਵੇਂ ਕਹਿਣ ਕਿ ਬੱਬਰ ਖਾਲਸਾ ਦਾ ਕੰਮ? ਹੁਣ ਤਾਂ ਫਿਰ ਕਹਿਣਾ ਪਊ ਵੀ ਹਿੰਦੂ ਸ਼ਿਵ ਸੈਨਾ ਦਾ ਕੰਮ ਆ ਜੀ, ਬਜਰੰਗ ਦਲ ਦਾ ਕੰਮ ਆ। ਇਸ ਤਰੀਕੇ ਦੀਆਂ ਵਾਰਦਾਤਾਂ ਪਹਿਲਾਂ ਹੋ ਚੁੱਕੀਆਂ ਨੇ। ਆ ਜਿਹੜੀ ਸਮਝੌਤਾ ਐਕਸਪ੍ਰੈਸ, ਆ ਜਿਹੜਾ ਮੱਕਾ ਮਸਜਿਦ ਤੇ ਹੋਰ ਕਈ ਮਸਜਿਦਾਂ ਉੱਤੇ, ਤੁਹਾਨੂੰ ਚੇਤਾ ਜਿਹੜੀ ਕਰਨਲ ਪੁਰੋਹਿਤ ਵਾਲੀ ਕਹਾਣੀ ਕੀ ਸੀ? ਅਸੀਮਾਨੰਦ ਸਾਧ ਵੀ ਸੀਗੀ ਇੱਕ, ਉਹ ਪ੍ਰਗਿਆ ਸਾਧ ਵੀ ਪ੍ਰਗਿਆ। ਇਹ ਸਾਰਾ ਲਾਣਾ ਬਾਣਾ RDXਾਂ ਨਾਲ, ਬੰਬ ਧਮਾਕਿਆਂ ਨਾਲ। ਇੱਥੇ ਬੰਬ ਬਹੁਤ ਖਤਰਨਾਕ ਵਾਰਦਾਤਾਂ, ਬੜੇ ਬੰਦੇ ਮਾਰੇ ਇਹਨਾਂ, ਅਗਲਾ ਨੇ MP ਬਣਾਤਾ ਉਹਨੂੰ। ਉਹੋ ਜਿਹੇ ਕੰਮ ਆਹ ਦੂਬੇ ਦਾਬੇ ਹੁਣੀ ਕਰੀ ਜਾਂਦੇ ਆ। ਇਹੋ ਜਿਹੇ ਮੁਲਕ ਦਾ, ਇਹੋ ਜਿਹੇ ਲੋਕਾਂ ਦਾ ਕਿਹੜਾ ਸਿੱਖ ਪਿਆਰ ਕਰ ਲੂ? ਧੰਨ ਦੇ ਨੇ ਉਹ ਜਿਹੜੇ ਅਜੇ ਵੀ ਕਹੀ ਜਾਂਦੇ ਆ ਮੇਰਾ ਦੇਸ਼ ਮਹਾਨ। ਭਾਈ, ਇਸ ਮੁਲਕ ਨੂੰ ਤੁਹਾਡਾ ਧਰਮ, ਤੁਹਾਡੀ ਬੋਲੀ, ਤੁਹਾਡਾ ਸੱਭਿਆਚਾਰ, ਤੁਹਾਡਾ ਵੱਖਰਾਪਣ ਪ੍ਰਵਾਨ ਨਹੀਂ। ਇਹ ਧਰਮ ਦਾ, ਤੁਹਾਡੇ ਕੌਮ ਦਾ ਦੁਸ਼ਮਣ ਹੈ। ਹੁਣ ਕਹਿੰਦੇ ਆ ਵੀ ਹੈ ਤਾਂ ਜੀ ਇਹ ਤਾਮਿਲਨਾਡੂ ਦਾ ਸੀ, ਸੌਫਟਵੇਅਰ ਇੰਜੀਨੀਅਰ ਸੀ, ਪੜਿਆ ਕਹਿੰਦੇ ਫਰੀਦਾਬਾਦ ਤੋਂ ਗਿਆ।
ਪਰ ਇਸ ਬੰਦੇ ਦੀ ਸਾਡੀ ਕੌਮ ਨਾਲ ਕੋਈ ਦੁਸ਼ਮਣੀ, ਕੋਈ ਰੌਲਾ ਹੋ ਸਕਦਾ? ਬਿਲਕੁਲ ਨਹੀਂ। ਫਿਰ ਇਹਨੇ ਇਹ ਕਰਤੂਤ ਕਿਉਂ ਕੀਤੀ ਆ ਭਲਾ? ਇਸ ਕਰਕੇ ਕਿ ਇਹਦੇ ਦਿਲ ਦਿਮਾਗ ਵਿੱਚ ਇਹ ਸੀ ਕਿ ਸਾਰਾ ਭਾਰਤ ਮੈਨੂੰ ਸੋਨੇ ਨਾਲ ਤੋਲ ਦੂ, ਮੈਨੂੰ ਤਾਂ ਮੇਰੀ ਤਾਂ ਨਜ਼ਾਰੇ ਹੀ ਬੜੇ ਹੋਣੇ ਆ, ਮੈਂ ਤਾਂ ਹੀਰੋ ਬਣ ਜਾਣਾ। ਤਾਂ ਭਾਰਤ ਮਾਤਾ ਦੀ ਗੋਦੀ 'ਚ ਬਹਿ ਕੇ ਜੇ ਗੱਲਾਂ ਕਰਾਂਗੇ ਫੇਰ ਨਹੀਂ। ਸੋ ਅਡੀਕੋ ਕਦੋਂ ਅੰਮ੍ਰਿਤਸਰ ਦੀ ਪੁਲਿਸ ਐਲਾਨ ਕਰਦੀ ਆ ਕਿ ਜੀ ਇਹਨੂੰ ਬੱਬਰ ਖਾਲਸਾ ਨੇ ਤੋਰਿਆ ਸੀ, ਇਹਨੂੰ ਫਲਾਣੇ ਨੇ ਕੀਤਾ ਸੀ, ਅਜੇ ਤਾਂ ਮੀਡੀਆ ਨੂੰ ਵਿਚਾਰਿਆਂ ਨੂੰ ਚਾਅ ਹੀ ਨਹੀਂ ਚੜਿਆ। ਮੀਡੀਆ ਨੂੰ ਲੱਗਦਾ ਵੀ ਲੈ ਯਾਰ ਦੱਸ ਹਿੰਦੂ ਫੜਿਆ ਗਿਆ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਸਾਰੇ ਸੰਸਾਰ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦਾ ਏਜੰਡਾ ਲਾਗੂ ਕਰਨਾ, ਉਦੋਂ ਇਹ ਗੱਲ ਪੁੱਠੀ ਪੈ ਗਈ। ਅੱਜ ਖਬਰ ਪੜ੍ਹ ਰਿਹਾ ਸੀ, ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ, ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ, ਭਾਈ ਜੋਗਾ ਸਿੰਘ, ਭਾਈ ਲਵਿੰਦਰ ਸਿੰਘ ਡੱਲੇਵਾਲ ਤੇ ਭਾਈ ਕੁਲਦੀਪ ਸਿੰਘ ਚਹੇੜੂ ਤੇ ਹੋਰ ਸਿੰਘਾਂ ਨੇ ਇਹ ਕਿਹਾ ਵੀ ਜਿਹੜੀਆਂ ਦੁਨੀਆ ਭਰ ਦੇ ਵਿੱਚ ਕਈ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਜਿਨ੍ਹਾਂ ਨਾਲ ਸੰਘਰਸ਼ ਦਾ ਪੱਖ ਕਮਜ਼ੋਰ ਹੁੰਦਾ, ਉਹਨਾਂ ਦਾ ਸਾਡੇ ਖਾਲਿਸਤਾਨੀ ਸੰਘਰਸ਼ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜੀਆਂ ਫਰੋਤੀਆਂ ਲਈਆਂ ਜਾ ਰਹੀਆਂ ਨੇ ਦੁਨੀਆ ਭਰ ਦੇ ਵਿੱਚ, ਕੈਨੇਡਾ ਅਮਰੀਕਾ 'ਚ ਬਹੁਤ ਚੱਲ ਰਹੇ, ਗੈਂਗਵਾਰ, ਨਸ਼ਾ ਤਸਕਰੀ, ਇਹ ਸਾਰੇ ਕਾਸੇ ਨਾਲ ਖਾਲਿਸਤਾਨੀ ਸੰਘਰਸ਼ ਦਾ ਕੋਈ ਲੈਣਾ ਦੇਣਾ ਨਹੀਂ। ਪਰ ਇੰਡੀਅਨ ਮੀਡੀਆ ਤੇ ਉਹਨੂੰ ਸੁਣ ਕੇ ਸਾਡੇ ਬੰਦੇ ਓਏ ਹੋਏ ਫਲਾਨੀ ਵਾਰਦਾਤ ਬੱਬਰਾਂ ਨੇ ਕੀਤੀ ਹੈ। ਭਾਈ ਸਮਝ ਲਓ ਇਹ ਉਹ ਇੰਡੀਆ ਜਿਹਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਾਰ-ਬਾਰ ਗੱਲ ਕਹੀ ਹੈ ਕਿ ਜੋ ਕੁਝ ਮੈਂ ਕਹਿਣਾ ਉਹ ਇਹ ਛਾਪਦੇ ਨਹੀਂ, ਤੇ ਜੋ ਇਹਨਾਂ ਨੇ ਛਾਪਿਆ ਹੁੰਦਾ ਉਹ ਮੈਂ ਕਦੇ ਕਿਹਾ ਨਹੀਂ ਹੁੰਦਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਇੰਡੀਅਨ ਮੀਡੀਆ ਦੀ ਦੰਦਲ ਖੁੱਲੂਗੀ, ਜਦੋਂ ਕੋਈ ਆਪਦੇ ਮਰਜ਼ੀ ਦੀ ਗੱਲ ਇਹਨਾਂ ਨੂੰ ਲੱਭੂਗੀ, ਫੇਰ ਸ਼ਾਇਦ ਕੋਈ ਖਬਰ ਆਵੇ। ਹੁਣ ਤਾਂ ਇਸ ਮੌਕੇ ਤਾਂ ਸਾਰਾ ਸਾਡਾ ਜਿਹੜਾ ਮੀਡੀਆ ਉਹ ਸੁੰਨ ਜਾ ਹੋਇਆ ਪਿਆ ਵੀ ਖਬਰ ਜਿਹੜੀ ਆ ਉਹ ਅੱਗੇ ਦਈਏ ਕਿਵੇਂ। ਖੈਰ, ਜਿਹੜਾ ਇੱਥੇ ਇੱਕ ਅਜੀਤ ਦੇ ਵਿੱਚ ਖਬਰ ਛਪੀ ਅੱਜ, ਗਿਆਨੀ ਰਘਵੀਰ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਤੇ ਹੁਣ ਉਹ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹੈ, ਉਹਨਾਂ ਨੇ ਇਸ ਘਟਨਾਕ੍ਰਮ ਦੇ ਉੱਤੇ ਬਿਆਨ ਦਿੱਤਾ। ਸੰਗਤਾਂ ਬੇਖੌਫ ਹੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ। ਮੈਨੂੰ ਇਸ ਖਬਰ ਤੇ ਸਖਤ ਇਤਰਾਜ਼ ਹੈ। ਇਹ ਗੱਲ ਕਹਿਣ ਦੀ ਲੋੜ ਨਹੀਂ ਹੈ। 18ਵੀਂ ਸਦੀ ਵਿੱਚ ਜਦੋਂ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਕਰਨ ਤੇ ਪਾਬੰਦੀ ਸੀ, ਕਿਤਾਬਾਂ 'ਚ ਲਿਖਿਆ ਵੀ ਘੋੜਿਆਂ ਤੇ ਚੜ੍ਹੇ ਚੜ੍ਹਾਏ ਸਰੋਵਰ ਦੇ ਵਿੱਚ ਦੀ ਲੰਘ ਕੇ ਦੂਜੇ ਪਾਰ ਚਲੇ ਜਾਂਦੇ ਰਹੇ, ਕਈ ਮਾਰੇ ਵੀ ਜਾਂਦੇ ਰਹੇ, ਪਰ ਹਟੇ ਨਹੀਂ ਸਿੰਘ। ਸਿੰਘਾਂ ਨੇ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਕਰਨ ਲਈ ਸਿਰਾਂ ਤੇ ਖੱਫਣ ਬੰਨ ਕੇ ਸ਼ਹਾਦਤਾਂ ਤਾਂ ਦੇਤੀਆਂ, ਪਰ ਕਦੇ ਪਿੱਠ ਨਹੀਂ ਦਿਖਾਈ। ਇੱਥੇ ਤਾਂ ਜਦੋਂ ਦੁਸ਼ਟ ਚੜ ਕੇ ਆਇਆ ਉਹ 30-40 ਸਿੰਘ ਸੀ, ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਜੂਝ ਕੇ ਸ਼ਹੀਦੀਆਂ ਤਾਂ ਪਾ ਲੀਆਂ। ਹੁਣ ਜੂਨ 84 ਚ ਵੀ ਐਵੇਂ ਕੀਤਾ। ਜਦੋਂ ਜੂਨ 84 ਨੂੰ ਫੌਜ ਲਾਈ ਗਈ, ਪੰਜਾਬ ਦੇ ਹਰ ਦਰਾਂ ਦੇ ਮੂਹਰੇ, ਹਰ ਸਿੱਖ ਦੇ ਘਰ ਦੇ ਮੂਹਰੇ ਫੌਜ ਖੜੀ ਸੀ ਵੀ ਕਿਤੇ ਅੰਮ੍ਰਿਤਸਰ ਨੂੰ ਨਾ ਤੁਰ ਪਵੇ। ਤੇ ਸਾਡੇ ਧਰਮੀ ਫੌਜੀਆਂ ਨੇ ਕੋਈ ਕਸਰ ਨਹੀਂ ਛੱਡੀ, ਚੜ੍ਹ ਆਏ ਅੰਮ੍ਰਿਤਸਰ ਨੂੰ। ਥਾਂ ਤੇ ਗੋਲੀ ਚਲਾ ਕੇ ਰੋਕਣੇ ਪਏ। ਤੇ ਸਾਡੇ ਜਥੇਦਾਰ ਰਹੇ ਬੰਦੇ ਗਿਆਨੀ ਰਘਵੀਰ ਸਿੰਘ ਕਹਿ ਰਹੇ ਨੇ ਕਿ ਬੇਖੌਫ ਸਿੱਖਾਂ ਨੂੰ ਖੌਫ, ਜਾਂ ਤਾਂ ਉਹ ਸਿੱਖ ਨਹੀਂ, ਤੇ ਜੇ ਉਹ ਡਰਦਾ ਹੈ ਫਿਰ ਉਹਨੂੰ ਸਿੱਖ ਗੁਰੂ ਦੇ ਘਰ ਆਉਣ ਲੱਗਿਆ। ਇੱਥੇ ਆ ਕੇ ਤਾਂ ਸਾਰੇ ਡਰ ਚੱਕੇ ਜਾਂਦੇ ਨੇ। ਜਿਵੇਂ ਸਾਨੂੰ ਗੁਰੂ ਸਾਹਿਬ ਦਾ ਹੁਕਮ ਆ ਨਾ ਬਈ ਜੇਕਰ ਸ਼ੇਰ ਨਾਲ ਪਿਆਰ ਪਾ ਕੇ, ਸ਼ੇਰ ਦੀ ਸ਼ਰਨ ਆ ਕੇ ਜੰਗਲ ਦੇ ਹੋਰਨਾਂ ਜਾਨਵਰਾਂ ਤੋਂ ਹੀ ਡਰੀ ਜਾਣਾ, ਫੇਰ ਸ਼ੇਰ ਦੇ ਨਾਲ ਪਿਆਰ ਪਾਉਣ ਦਾ ਕੀ ਹੈ। ਸੋ ਜਿਹੜਾ ਦਰਬਾਰ ਸਾਹਿਬ ਆ ਜੀ, ਇਹਦੇ ਬਾਰੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਬੇਖੌਫ ਹੋ ਕੇ ਆਓ।
ਮੈਂ ਦੇਖਿਆ ਹੀ ਨਹੀਂ, ਮਹਿਸੂਸ ਹੀ ਨਹੀਂ ਕੀਤਾ ਮੈਂ ਇੱਥੇ ਅੰਮ੍ਰਿਤਸਰ ਰਹਿਣਾ ਵੀ ਕੋਈ ਫਰਕ ਪਿਆ ਹੋਵੇ। ਉਵੇਂ ਹੀ ਸੰਗਤਾਂ ਆ ਰਹੀਆਂ ਨੇ। ਆ ਸ਼ਨੀਵਾਰ ਐਤਵਾਰ ਆ, ਹੜ ਆ ਜਾਂਦਾ, ਹੜ ਸੰਗਤਾਂ। ਸੋ ਇਹ ਗੱਲਾਂ ਸ਼ੋਭਦੀਆਂ ਨਹੀਂ। ਸਾਡਾ ਇਤਿਹਾਸ ਆ, ਜਦੋਂ ਜੂਨ 84 ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਦੀ ਖੁੱਲ੍ਹ ਦਿੱਤੀ ਗਈ। ਜਲਿਆਂਵਾਲੇ ਬਾਗ ਦੇ ਕੋਲੋਂ ਫੋਟੋਆਂ ਪਈਆਂ ਇੱਥੇ ਮੇਰੇ ਕੋਲ, ਕਿਸੇ ਨੇ ਖਿੱਚੀਆਂ। ਸੰਗਤਾਂ ਨਾਲੇ ਤਾਂ ਇਸ ਘਟਨਾਕ੍ਰਮ ਤੋਂ ਦੁਖੀ ਸੀ, ਪਰ ਮਾਵਾਂ ਨੇ ਜਿਵੇਂ ਕਹਿੰਦੇ ਆ ਨਿਆਣੇ ਨਹੀਂ, ਬੱਚੇ ਨਹੀਂ ਸੰਭਾਲੇ, ਐ ਗਏ ਭੱਜੇ ਵੀ ਸਾਡੇ ਗੁਰੂ ਦੀ ਗੱਲ। ਉੱਥੇ ਅੱਗਾਂ ਲੱਗੀਆਂ ਹੋਈਆਂ ਨਾਲ ਥੰਮਲੇ ਜਾਂ ਹੋਰ ਚੀਜ਼ਾਂ ਤੇ ਜਿੱਥੇ ਕਾਲੋ ਸੀ, ਉਹਨਾਂ ਨੂੰ ਫੜ ਫੜ ਕੇ ਜੱਫੀ ਪਾ ਪਾ ਕੇ ਵਿਰਲਾਪ ਕੀਤਾ, ਰੋਏ, ਦਿਲ ਦਾ ਆਪਦਾ ਜਿਹੜਾ ਦਰਦ ਸੀ ਉਹ ਬਿਆਨ ਕੀਤਾ। ਇਹੋ ਜਿਹੇ ਮਾਹੌਲ ਵਿੱਚ ਹੀ ਭਾਈ ਬੇਅੰਤ ਸਿੰਘ ਹੁਣੀ ਆਏ ਸੀ, ਤੇ ਇਹੋ ਜਿਹੇ ਮਾਹੌਲ ਦੇ ਵਿੱਚੋਂ ਹੀ ਉਹਨਾਂ ਨੇ ਪਰਣ ਕੀਤਾ ਸੀ ਤੇ ਇੰਦਰਾ ਨੂੰ ਨਾਲ ਕੇ ਦੀ ਫਿਲਟਰ ਵਰਗੀ ਕਰਕੇ ਸਿੱਟਿਆ ਸੀ। ਸਿੱਖ ਦਰਬਾਰ ਸਾਹਿਬ ਤੇ ਹਮਲੇ ਵਾਲੇ ਨੂੰ ਕਦੇ ਨਾ ਬਖਸ਼ਦਾ ਤੇ ਨਾ ਅੱਜ ਇਹੋ ਜੀ ਕੋਈ ਗੱਲ। ਆ ਸ਼ੁਭਮ ਦੂਬੇ, ਇਹਦਾ ਪਤਾ ਨਹੀਂ ਕੀ ਬਣਨਾ। ਇਹ ਤਾਂ ਵਾਹਿਗੁਰੂ ਨੂੰ ਪਤਾ ਨਾ ਉਹਦੇ ਕੀ ਰੰਗ ਨੇ। ਪਰ ਇਹ ਖਬਰ ਚਾਹੀਦੀ ਨਹੀਂ ਸੀ ਕਿ ਸੰਗਤਾਂ ਬੇਖੌਫ। ਇਹ ਕਹਿਣਾ ਤਾਂ ਬਣਦਾ ਸੀ ਕਿ ਸੰਗਤਾਂ ਦਾ ਤਾਂ ਹੜ ਆਇਆ ਪਿਆ, ਜਿਹੜਾ ਸੱਚੀ ਆਇਆ ਹੋਇਆ। ਆਹ ਗੱਲ ਜਚੀ ਨਹੀਂ। ਖੈਰ, ਇੱਕ ਖਬਰ ਇੱਥੇ ਹੋਰ ਹੈ ਕਿ ਕੌਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ NCERT, ਉਹਨਾਂ ਨੇ 8ਵੀਂ ਦੀ ਨਵੀਂ ਕਿਤਾਬ 'ਚ ਸਿੱਖ ਇਤਿਹਾਸ ਪੜ੍ਹਾਉਣ ਦਾ ਫੈਸਲਾ ਕੀਤਾ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਕਹਿੰਦੇ ਇਤਿਹਾਸ ਪੜ੍ਹਾਉਣਾ। ਮੈਨੂੰ, ਮੇਰੇ ਵਰਗੇ ਸਾਰਿਆਂ ਨੂੰ ਤੇ ਸਾਡੀ ਸਾਰੀ ਕੌਮ ਨੂੰ ਇਹ ਕਿਤਾਬ ਪਹਿਲਾਂ ਦੇਖਣੀ ਬਣਦੀ, ਕਿਉਂਕਿ ਪਹਿਲਾਂ ਕਈ ਸਾਲ ਬਾਦਲ ਕਿਆ ਨੇ 12ਵੀਂ ਦੀ ਕਿਤਾਬ ਉਹ ਮੜੀ ਸਿੱਖਾਂ ਸਿਰ, ਜਿਹੜੀ ਬਹੁਤ ਜ਼ਿਆਦਾ ਭੈੜੀ ਸੀ। ਕਾਂਗਰਸ ਦੇ ਰਾਜ ਵਿੱਚ ਐਜੀਟੇਸ਼ਨ ਕੀਤੀ ਗਈ, ਕੈਪਟਨ ਅਮਰਿੰਦਰ ਸਿੰਘ ਨੇ ਉਹ ਕਿਤਾਬ ਹਟਾਈ। ਪਰ ਉਦੋਂ ਤੱਕ ਪੂਰੇ ਪੰਥ ਵਿੱਚ ਰੌਲਾ ਪੈ ਚੁੱਕਿਆ ਸੀ ਕਿ ਕਿਤਾਬਾਂ 'ਚ ਗਲਤ ਇਤਿਹਾਸ ਪੜਾਇਆ। ਹੁਣ ਵੀ ਇਹੀ, ਜਿਹੜੇ ਸੰਵਿਧਾਨ 'ਚ ਸਿੱਖਾਂ ਨੂੰ ਹਿੰਦੂ ਲਿਖੀ ਫਿਰਦੇ ਆ, ਉਹ ਕਿਤਾਬਾਂ ਕਿਉਂ ਨਹੀਂ ਇਹੋ ਜਿਹੀਆਂ ਲਿਖਣਗੇ। ਟੀਵੀ ਚੈਨਲਾਂ ਤੇ ਦੇਖੋ, ਇੱਕ ਹਿੰਦੂ ਕੁੜੀ ਮੈਂ ਪਰਸੋਂ ਦੇਖੀ ਬਹਿਸ ਦੀ, ਉਹ ਕਵੇ ਕਿ ਤੁਸੀਂ ਉਹਦੇ ਅਕਬਰ ਬਾਦਸ਼ਾਹ ਬਾਰੇ ਗਲਤ ਕਹਿ ਰਹੇ ਹੋ, ਗਲਤ ਲਿਖ ਰਹੇ ਹੋ, NCERT ਦੀ ਕਿਤਾਬ 'ਚ ਤੁਸੀਂ ਗਲਤ ਪਾ ਰਹੇ। ਉਹਨੇ ਪੂਰੇ ਸਬੂਤ ਪ੍ਰੂਫ ਦੇ ਕੇ ਆਪਦਾ ਪੱਖ ਰੱਖਿਆ, ਪਰ ਹਿੰਦੂ ਚੈਨਲਾਂ ਦੇ ਉੱਤੇ ਤਾਂ ਕਹਿੰਦੇ ਉਹੀ ਬੋਲਣਾ ਪਊਗਾ ਜਿਹੜਾ ਸਾਡੇ ਹਿੰਦੂਆਂ ਨੂੰ ਚੰਗਾ ਨਹੀਂ। ਸੋ ਸਿੱਖਾਂ ਦਾ ਇਤਿਹਾਸ ਬਦਲ ਰਹੇ ਨੇ ਤੇ ਸਾਡੀਆਂ ਸੰਸਥਾਵਾਂ ਦੇ ਉੱਤੇ ਉਹ ਲੋਕ ਬੈਠੇ ਨੇ ਜਿਨ੍ਹਾਂ ਨੂੰ ਹੋਰ ਕੁਝ ਸੁਝਦਾ ਹੀ ਨਹੀਂ। ਉਹ ਜੀ ਫਲਾਨਾ ਜਿੰਦਾਬਾਦ, ਫਲਾਨਾ ਜਿੰਦਾਬਾਦ। ਭਾਈ ਭਾਰਤੀ ਤੰਤਰ ਜਿਹੜਾ ਤੁਹਾਡੀਆਂ ਜੜਾਂ ਵੱਢਣ ਤੇ ਤੁਲਿਆ ਹੋਇਆ, ਜਿਹਨੇ ਪਤਾ ਨਹੀਂ ਕਿੱਥੇ ਕਿੱਥੇ ਕਿਹੜਾ ਕਿਹੜਾ ਬੰਦਾ ਆਪਣੀ ਕੌਮ ਦਾ ਪੱਟਿਆ ਹੋਇਆ, ਜਿਹਦੇ ਤੋਂ ਕਦੇ ਭਲਾਈ ਦੀ ਆਸ ਹੀ ਨਹੀਂ, ਉਹਦੇ ਵੱਲ ਧਿਆਨ ਦੇਵੋ। ਉਹ ਕੌਮਾਂ ਮਰ ਜਾਂਦੀਆਂ ਹੁੰਦੀਆਂ ਨੇ ਜਿਹੜੀਆਂ ਆਪਦੇ ਦੁਸ਼ਮਣ ਨੂੰ ਭਰਾ ਸਮਝਣ। ਅੱਜ ਪੰਥਕ ਕੌਮੀ ਦਰਦ ਰੱਖਣ ਵਾਲੇ ਲੋਕਾਂ ਦੀਆਂ ਗੱਲਾਂ ਜਿਨ੍ਹਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਕਲਪਿਆ ਕਰਨਗੀਆਂ, ਬਰਲਾਪ ਕਰਿਆ ਕਰਨਗੀਆਂ। ਬੜੇ ਸਾਡੀ ਕੌਮ 'ਚ ਇਹੋ ਜਿਹੇ ਸਿੱਖ ਨੇ ਜਿਹੜੇ ਕਹਿੰਦੇ ਆ, ਸੋਚਦੇ ਆ ਜਿਹੜੇ ਖਾਲਿਸਤਾਨੀ ਆ ਨਾ, ਜੇ ਕਿਤੇ ਇਹ ਨਾ ਹੋਣ, ਅਸੀਂ ਤਾਂ ਇੰਡੀਆ 'ਚ, ਅਸੀਂ ਤਾਂ ਹਿੰਦੂਆਂ ਨਾਲ ਬੜੇ ਵਧੀਆ ਰਹਿ ਸਕਦੇ ਹਾਂ। ਉਦੋਂ ਉਹਨਾਂ ਦੀ ਗੱਲ ਸੋਚ ਕੇ ਹਾਸਾ ਆਉਂਦਾ, ਸ਼ਰਮ ਵੀ ਆਉਂਦੀ ਆ ਕਿ ਜਨਾਹ ਨੇ ਜਿਹੜੀ ਗੱਲ ਕਹੀ ਸੀ ਨਾ ਕਿ ਤੁਸੀਂ ਹਿੰਦੂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ। ਅਕਲ ਤੁਹਾਨੂੰ ਸਿੱਖੋ ਉਦਣ ਆਊ ਜਦੋਂ ਇਹ ਤੁਹਾਡੇ ਹਾਕਮ ਹੋਣਗੇ।
ਪਰ ਜਿਨ੍ਹਾਂ ਨੂੰ ਗਲਾਂ 'ਚ ਟਾਇਰ ਪਵਾ ਕੇ ਧੀਆਂ ਭੈਣਾਂ ਬੇਪਤ ਕਰਵਾ ਕੇ ਅਕਾਲ ਤਖਤ ਸਾਹਿਬ ਢਵਾ ਕੇ ਸੁਰਤ ਨਹੀਂ ਆਈ, ਹੋਰ ਕਿਵੇਂ ਆਊ? ਹੁਣ ਤਾਂ ਲੱਗਦਾ ਹਿੰਦੂਆਂ ਨੂੰ ਵੈਸੇ ਇੱਕ ਲੈਟਰ ਜਿਹਾ ਬਣਾਉਣਾ ਚਾਹੀਦਾ, ਇਹੋ ਜਿਹਾ ਸਿੱਖਾਂ ਨੂੰ ਲਿਖ ਕੇ ਪਾਉਣ ਵੀ ਅਸੀਂ ਤਾਂ ਸੋਚਦੇ ਹੁੰਦੇ ਸੀ ਤੁਹਾਡੀ ਕੌਮ ਬੜੀ ਅਣਖ ਗੈਰਤ ਵਾਲੀ ਹੈ, ਤੁਸੀਂ ਆਪਦੇ ਕੌਮ ਦੇ ਦੁਸ਼ਮਣਾਂ ਨੂੰ ਬਖਸ਼ਦੇ ਨਹੀਂ ਹੁੰਦੇ, ਤੇ ਅਸੀਂ ਤੁਹਾਡੀ ਜਖਣਾ ਪੱਟੀ ਪਈ ਆ, ਕੀ ਵਿਗਾੜਦੇ ਆ ਸਾਡਾ? ਲੱਗਦਾ ਕਦੇ ਨਾ ਕਦੇ ਹਿੰਦੂ ਇਹੋ ਜੀ ਕੋਈ ਚਿੱਠੀ ਬਣਾ ਕੇ ਕੋਈ ਲੈਟਰ ਪੈਡ ਇਹੋ ਜਿਹਾ ਛਾਪ ਕੇ ਵੰਡਣ, ਫੇਰ ਹੀ ਸ਼ਾਇਦ ਆਖੋ ਖੁੱਡ ਜੇ ਸਾਡੇ ਭੋਲੇ ਪੰਛੀਆਂ ਦੀ, ਫੇਰ ਹੀ ਸ਼ਾਇਦ ਇਹਨਾਂ ਨੂੰ ਅਕਲ ਆ ਜੇ, ਪਰ ਬੜਾ ਔਖਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਇੱਕ ਪਾਸੇ ਤਾਂ ਹਰ ਰੋਜ਼ ਹਰ ਪਲ ਸਾਡੀ ਕੌਮ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੁਕਸਾਨ ਹੋਈ ਜਾਂਦਾ ਹੈ, ਦੂਜੇ ਪਾਸੇ ਸਾਡੀ ਕੌਮ ਦੇ ਵਿੱਚ ਇਹ ਕਾਂਗਿਆਰੀ ਆ ਬੜੀ ਹੈ ਜਿਹੜੀ ਖਾਂਦੀ ਵੀ ਸਾਡੀ ਕੌਮ ਦੇ ਸਿਰ ਤੋਂ। ਅਮਰਵੇਲ ਦੇਖੀ ਆ? ਅਮਰਵੇਲ, ਜਿਹੜੇ ਦਰਖਤ ਤੇ ਅਮਰਵੇਲ ਡਿੱਗ ਪਵੇ ਉਹਦੀ ਸਾਰੀ ਸੱਤਿਆ ਚੂਸ ਲੈਂਦੀ, ਤੇ ਫੇਰ ਆਪ ਬਲਸ਼ਾਲੀ ਬਣ ਜਾਂਦੀ ਆ, ਤੇ ਉਸ ਦਰਖਤ ਨੂੰ ਜਿਹਦਾ ਸਹਾਰਾ ਲੈ ਕੇ ਵਧੀ ਫੁੱਲੀ ਹੁੰਦੀ ਆ ਉਹ ਡਿੱਗ ਪੈਂਦਾ, ਦਰਖਤ ਖਤਮ ਹੋ ਜਾਂਦਾ। ਉਵੇਂ ਹੀ ਸਾਡੀ ਕੌਮ 'ਚ ਪਰਜੀਵੀ ਪੈਦਾ ਹੋ ਗਈ, ਇਹੋ ਜਿਹੇ ਧਾਰਮਿਕ ਅਤੇ ਸਿਆਸੀ ਆਗੂ ਬਣ ਗਏ ਐ ਜਿਹੜੇ ਖਾਂਦੇ ਸਿੱਖੀ ਦਾ, ਖਾਂਦੇ ਸਿੱਖਾਂ ਦਾ, ਪਰ ਉਹ ਸਿੱਖੀ ਅਤੇ ਸਿੱਖਾਂ ਨੂੰ ਪਰਜੀਵੀ ਬਣ ਕੇ ਅਮਰਵੇਲ ਵਾਂਗੂ ਖਤਮ ਕਰ। ਸਾਡੀ ਕੌਮ ਦੇ ਆਗੂ ਸਾਡੀ ਕੌਮ ਦਾ ਸੋਚਣ ਦੀ ਬਜਾਏ ਫਿਕਰ ਕਿਹਦਾ ਕਰਦੇ ਆ? ਕਦੇ ਹਿੰਦੂ ਨਾ ਕਹਿੰਦੇ ਨਾਰਾਜ਼ ਹੋ ਜਾਣ। ਇੰਨੀ ਬਿਮਾਰੀ ਵਧੀ ਕਿ ਹੁਣ ਤਾਂ ਕਈ ਹਿੰਦੂ ਵੀ ਕਹਿੰਦੇ, ਸ਼ਰੇਆਮ ਸੋਸ਼ਲ ਮੀਡੀਆ ਤੇ ਕਹਿੰਦੇ, ਜਦੋਂ ਉਹ ਕਹਿੰਦੇ ਆ ਨਾ ਕਿ ਜੂਨ 84 ਦੁਹਰਾ ਦੇਾਂਗੇ, ਉਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਇਹ ਉਹਨਾਂ ਵਰਗੇ ਨਹੀਂ ਹੈਗੇ ਜਿਨ੍ਹਾਂ ਨੇ ਜੂਨ 84 ਤੋਂ ਬਾਅਦ ਸਿਰਾਂ ਤੇ ਖੱਫਣ ਬੰਨ ਲਏ ਸੀ। ਸੋ ਮਾਤਾ ਦਾ ਮਾਲ ਬਣੇ ਹੋਏ ਸਿੱਖੋ, ਤੁਸੀਂ ਤਾਂ ਕਲਗੀਧਰ ਦੇ ਲਾਲ ਬਣੇ ਹੋਏ ਸਿੱਖਾਂ ਦਾ ਵੀ ਸਾਹ ਲੈਣਾ ਔਖਾ ਕੀਤਾ। ਹਰ ਵੇਲੇ ਚੀਕਾਂ, ਹਰ ਵੇਲੇ ਲੇਰਾਂ, ਹਰ ਵੇਲੇ ਪਿੱਟ ਪਟੂਆ ਕਿ ਹਾਏ ਸਾਡੀ ਭਾਰਤ ਮਾਤਾ ਨੂੰ ਆਹ ਕਹਿਤਾ, ਹਾਏ ਸਾਡੀ ਹਿੰਦੂ ਸਿੱਖ ਏਕਤਾ। ਪੰਜਾਬੀ ਬੋਲੀ ਬਾਰੇ, ਸਿੱਖ ਸੱਭਿਆਚਾਰ ਬਾਰੇ, ਸਾਡੀ ਕੌਮ ਦੇ ਜਜ਼ਬਾਤਾਂ ਬਾਰੇ ਕੋਈ ਫਿਕਰ ਨਹੀਂ। ਹਿੰਦੂ ਦੀ ਚਿੰਤਾ ਵੀ ਕਿਤੇ ਹਿੰਦੂ ਨਾ ਨਾਰਾਜ਼ ਹੋ ਜਾਵੇ, ਕੀ ਬਣੂ? ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਖਾਲਿਸਤਾਨੀ ਨਹੀਂ ਰਹੇ, ਜਿਹੜੇ ਇਸ ਪਾਸੇ ਕਦੇ ਨਹੀਂ ਆਏ, ਜਿਨ੍ਹਾਂ 'ਚ ਪੰਥਕ ਜਜ਼ਬਾ ਨਹੀਂ ਜਾਗਿਆ, ਉਹਨਾਂ ਦੀ ਤਾਂ ਚਲੋ ਫੇਰ ਵੀ ਕੋਈ ਗੱਲ ਹੁੰਦੀ ਆ ਵੀ ਕਦੇ ਨਾ ਕਦੇ ਗੱਲ ਆਜੂ ਸਮਝ 'ਚ। ਪਰ ਜਿਹੜੇ ਕਹਿੰਦੇ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੋਦ ਦਾ ਨਿੱਘ ਮਾਣਿਆ, ਸਾਡੇ ਸੀਨੀਅਰ, ਅਸੀਂ ਫੈਡਰੇਸ਼ਨੀਏ ਸੀ, ਸਾਡੇ ਸੀਨੀਅਰ ਹੁਣ ਟੀਵੀ ਚੈਨਲਾਂ ਦੇ ਉੱਤੇ, ਅਖਬਾਰਾਂ ਦੇ ਉੱਤੇ ਜਦੋਂ ਉਹਨਾਂ ਦੇ ਬਿਆਨ ਛਪਦੇ ਆ ਕਿ ਜੀ ਇਹ ਸੰਤ ਭਿੰਡਰਾਂ ਵਾਲਿਆਂ ਦਾ, ਟਕਸਾਲ ਦਾ, ਅਕਾਲੀ ਲੀਡਰਸ਼ਿਪ ਦਾ, ਫੈਡਰੇਸ਼ਨ ਦਾ ਸਾਬਕਾ ਚਿਹਰਾ ਕਈ ਨੇ, ਪ੍ਰੋਫੈਸਰ ਸਰਚਾਂਦ ਸਿੰਘ ਤਾਂ ਇੱਕ ਵਾ, ਉਹਨੂੰ ਨਾ ਇਕੱਲੇ ਨੂੰ ਲੈ ਕੇ ਬਹਿ ਜਾਈਏ। ਇਹ ਸਾਰੇ ਲੋਕ ਜਿਨ੍ਹਾਂ ਨੇ ਉਹਨਾਂ ਵੇਲਿਆਂ ਦੇ ਵਿੱਚ ਬੜੀ ਟੌਰ ਮਾਰੀ, ਅੱਜ ਭਾਰਤ ਮਾਤਾ ਚੰਗੀ ਲੱਗਣ ਲੱਗੀ। ਇੱਕ ਸੱਜਣ ਨੇ ਸਵਾਲ ਕੀਤਾ, ਕਹਿੰਦੇ ਜੀ ਸਰਚਾਂਦ ਸਿੰਘ ਬੜਾ ਅੱਜ ਕੱਲ। ਮੈਂ ਕਿਹਾ ਵੀ ਦੇਖੋ ਇਹ ਤਾਂ ਤੁਹਾਡੇ 'ਚ ਆ। ਕਹਿੰਦਾ ਕੀ ਮਤਲਬ? ਮੈਂ ਕਿਹਾ ਖਾਲਿਸਤਾਨ ਦੀ ਲਹਿਰ ਇੱਕ ਵਾਰੀ ਦੁਬਾਰਾ ਜ਼ੋਰ ਫੜੇ ਸਹੀ ਪੰਜਾਬ 'ਚ, ਇਹ ਫੇਰ ਛਾਲਾਂ ਮਾਰ ਕੇ ਸਭ ਤੋਂ ਪਹਿਲੀ ਸੀਟ ਤੇ ਬੈਠੇ ਹੋਣ। ਬੜੇ ਇਹੋ ਜਿਹੇ ਲੋਕ ਪੰਥ 'ਚ ਜਿਹੜੇ ਜਦੋਂ ਤਾਂ ਲਹਿਰ ਦੀ ਚੜ੍ਹਾਈ ਸੀ ਉਦੋਂ ਤਾਂ ਇਉਂ ਦਿਖਾਵਾ ਕਰਦੇ ਸੀ ਵੀ ਲਹਿਰ ਖੜੀ ਸਾਡੇ ਸਿਰ ਤੇ ਆ, ਤੇ ਜਿਹੜੇ ਇਹੋ ਜਿਹੇ ਲੋਕ ਜਦੋਂ ਲਹਿਰ ਦੇ ਉੱਤੇ ਸਟੇਟ ਦਾ ਦਬਾਅ ਵਧਿਆ, ਜਦੋਂ ਹਿੰਦੂਇਜ਼ਮ ਵਾਲੀ ਧਿਰ ਜਿਹੜੀ ਆ, ਹਿੰਦੂ ਕੱਟੜਵਾਦ ਵਾਲੀ ਧਿਰ ਮਜ਼ਬੂਤ ਹੋਈ, ਸੱਤਾ 'ਚ ਆਈ, ਭੱਜ ਕੇ ਛਾਲਾਂ ਮਾਰ ਕੇ। ਪਰ ਇਹਨਾਂ ਲੋਕਾਂ ਦੇ ਬਾਰੇ ਇਹ ਸਦਾ ਚੇਤੇ ਰੱਖੋ ਕਿ ਜੇਕਰ ਲਹਿਰ ਨੇ ਬਲ ਫੜ ਲਿਆ
ਫਿਰ ਇਹ ਪਹਿਲੀਆਂ ਸੀਟਾਂ ਤੇ ਆ ਕੇ ਬਹਿ ਜਾ। ਪਰ ਆਪਣਾ ਇਸ ਮੌਕੇ ਕੀ ਫਰਜ਼ ਬਣ ਕਿ ਖਾਲਿਸਤਾਨ ਦੇ ਏਜੰਡੇ ਨੂੰ ਦੁਨੀਆ ਭਰ ਦੇ ਵਿੱਚ ਫੈਲਾਈਏ, ਲੋਕਾਂ ਨੂੰ ਦਸੀਏ ਕਿ ਤੁਹਾਡੇ ਸਾਰੇ ਦੁੱਖ ਆ ਜੁੱਤੀਆਂ ਹੀ ਪੈਂਦੀਆਂ ਰਹਿਣਗੀਆਂ। ਆ ਜਿਹੜੀ ਆਏ ਦਿਨ ਧਮਕੀਆਂ ਦੇਣ ਦੀ ਜਾਂ ਹੋਰ ਗੱਲਾਂ, ਜੇਕਰ ਆਪਣਾ ਰਾਜ ਭਾਗ ਹੋਵੇ ਫਿਰ ਤਾਂ ਜਦੋਂ ਇੱਕ ਬੰਦਾ ਫੜਾਂਗੇ ਉਹਦਾ ਸਾਰਾ ਤਾਣਾ ਪੇਟਾ ਨੰਗਾ ਕਰਕੇ ਛੱਡਾਂਗੇ ਕਿ ਕਿੱਥੋਂ ਗੱਲ ਤੁਰੀ ਸੀ। ਨਹੀਂ ਤਾਂ ਅਗਲੇ ਜੋ ਮਰਜ਼ੀ ਸੁਣਾ ਦੇਣ। ਹੋਰ ਨਹੀਂ ਤਾਂ ਜੇ ਇਹ ਫੜੇਗਾ 4 ਸਿੱਖਾਂ ਦੇ ਮੁੰਡੇ ਨਾਲ ਝੂਠੇ ਟੰਗ ਦੇਣਗੇ। ਸੋ ਸਾਡਾ ਬਚਾਅ ਸਿਰਫ ਤੇ ਸਿਰਫ ਖਾਲਿਸਤਾਨ 'ਚ। ਖਾਲਿਸਤਾਨ ਤੋਂ ਬਗੈਰ ਅਸੀਂ ਮਰ ਜਾਵਾਂਗੇ, ਅਸੀਂ ਮਿਟ ਜਾਵਾਂਗੇ। ਜਿਹੜੇ ਲੋਕਾਂ ਨੂੰ ਇਹ ਵਹਿਮ ਆ ਕਿ ਖਾਲਿਸਤਾਨ ਤੋਂ ਬਗੈਰ ਵੀ ਸਿੱਖ ਸਰਵਾਈਵ ਕਰ ਸਕਦੇ ਆ, ਉਹ ਧੋਖਾ ਦੇ ਰਹੇ। ਧੋਖੇ ਤੋਂ ਨਿਕਲੋ, ਖਾਲਿਸਤਾਨ ਦੇ ਝੰਡੇ ਚਲਾਓ, ਖਾਲਿਸਤਾਨ ਦੇ ਏਜੰਡੇ ਨੂੰ ਅਪਣਾਓ। ਇੱਥੇ ਸਮਾਪਤੀ ਹੈ ਜੀ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।